50 AM, KIID Sacramento 1470 AM, KWRU Fresno 1300 AM, KLHC Bakersfield 1350 AM. पंजाबी रेडियो USA सुन रहे सारे ही मानयोग ते सत्कार ते श्रोतियां नूं बहुत ही प्यार सत्कार से दोनों जोड़ के निकी जही सत श्री अकाल सब नूं जी नूं आखदे हां। श्रोते प्रोग्राम अपडेट अमेरिका दे विच आप सब दा निੱਘਾ स्वागत है। मेरे नाल जुड़ चुके ने हरजोत सिंह खालसा जी, जी नूं स्वागत है। सत श्री अकाल। धन्यवाद जी नूं। पंजाबी रेडियो USA दे जिन्ने भी श्रोते साडे सारे ही AM स्टेशन 1450 AM जुबा सिटी, 96.5 FM जुबा सिटी, 1470 AM सैक्रामेंटो, इसे तरह 1300 AM फ्रिजनो, 104.5 FM फ्रिजनो, 1350 AM बेकरसफील्ड नाल दी नाल घरां दे विच जिहड़े रेडियो सैट्स ते साडे साइड बैंड वाले रेडियो स्टेशन हैगे आ, आईफोन ते एंड्रॉयड दी ऐप्स दे राहीं, टैलीफोन दे राहीं, फेसबुक ते लाइव देख रहे हो, सुन रहे हो, सारिਆਂ ਨੂੰ जी आਇਆਂ ਨੂੰ ਤੇ बहुत ही प्यार ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਪ੍ਰੈਲ ਦੀ 12 ਤਰੀਕ ਆ ਤੇ ਅਸੀਂ ਤੁਹਾਡੇ ਲਈ ਸ਼ਾਮ ਦਾ ਪ੍ਰੋਗਰਾਮ ਜਿਹੜਾ ਆ ਐਤਵਾਰ ਦਾ ਲੈ ਕੇ ਹਾਜ਼ਰ ਹੋਏ ਆ। प्रोग्राम शुरू करने तो पहले साढ़े अज के स्पॉन्सर्स उन्होंने धन्यवाद करते हैं। खालसा इंश्योरेंस एजेंसी वाले जिन्होंने कोलों तुसीं हर एक तरीके की इंश्योरेंस ही करवा सकते हो। इंश्योरेंस बारे पता करने लिए कॉल कर सकते हो नंबर 408 272 2500 के उत्ते 4082722500 नाल ही उप्पल डिजिटल स्टूडियो युबा सिटी वाले जिहड़े कि वीडियोग्राफी और फोटोग्राफी दी सर्विसेज दिंदे हैं। होर जानकारी लिए कॉल जसविंदर सिंह उप्पल 5302182360 530 218 2360। असीं इन्हां दा सारिਆਂ ਦਾ बहुत-बहुत धन्यवाद करते हैं। जेकर तुसीं या कोई होर कारोबार इस प्रोग्राम ਨੂੰ स्पॉन्सर करना चाहते हो संपर्क कर सकते हो नंबर 408 722 76 98 ਦੇ ਉੱਤੇ। जी ਅੱਜ ਦੀਆਂ ਕਰੋਨਾ ਵਾਇਰਸ ਨਾਲ ਰਿਲੇਟਡ ਖਬਰਾਂ ਵੱਲ ਆਈਏ ਤਾਂ ਪੂਰੀ ਦੁਨੀਆ ਦੇ ਵਿੱਚ ਹੁਣ ਤੱਕ 18,53,155 ਲੋਕ ਕਰੋਨਾ ਵਾਇਰਸ ਦੇ ਨਾਲ ਪੀੜਤ ਹੋ ਚੁੱਕੇ ਹੈਗੇ ਆ ਤੇ 1,14,247 ਜਿਹੜੀਆਂ ਮੌਤਾਂ ਹੋ ਚੁੱਕੀਆਂ ਤੇ 4,23,554 ਜਿਹੜੇ ਆ ਉਹ ਰਿਕਵਰ ਵੀ ਹੋ ਚੁੱਕੇ ਆ। ਰਿਕਵਰ ਵੀ ਕਾਫੀ ਲੋਕ ਹੋ ਰਹੇ ਆ। ਸੋ USA ਦੇ ਵਿੱਚ ਹੁਣ ਤੱਕ 5,60,433 ਲੋਕ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ ਤੇ ਹੁਣ ਤੱਕ 22,115 ਮੌਤਾਂ ਜਿਹੜੀਆਂ ਆ ਉਹ USA 'ਚ ਹੋ ਚੁੱਕੀਆਂ ਆ। 17,209 ਸਪੇਨ 'ਚ, 19,899 ਇਟਲੀ 'ਚ, ਫਰਾਂਸ 'ਚ 14,393 ਤੇ ਇਹ ਜਿਹੜੇ ਨਾ ਬਾਕੀ ਦੇ ਜਿਹੜੇ ਜਿੰਨੇ ਵੀ ਮੁਲਕ ਹੈਗੇ ਆ ਉਹਨਾਂ ਦੇ ਵਿੱਚ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਪਰ ਕੇਸਿਸ ਦੀ ਗਿਣਤੀ ਘੱਟ ਆ USA ਦੇ ਮੁਕਾਬਲੇ। जी अमरीका ਦੇ ਵਿੱਚ ਮੌਤਾਂ ਦੀ ਸੰਖਿਆ ਵੀ ਸਭ ਤੋਂ ਵੱਧ ਆ ਤੇ ਕੇਸਾਂ ਦੀ ਸੰਖਿਆ ਵੀ ਜਿਹੜੀ ਆ ਉਹ ਸਭ ਤੋਂ ਵੱਧ ਜਿਹੜੀ ਉਹ ਹੈਗੀ ਆ। ਸੋ ਇਹ ਜਿਹੜੇ ਬੀਤੇ ਦਿਨ ਇਹ ਵੀ ਕੋਈ ਬਹੁਤੇ ਹਰਜੋਤ ਸਿੰਘ ਜੀ ਚੰਗੇ ਜਿਹੜੇ ਨਹੀਂ ਰਹੇ ਤੇ ਲਗਾਤਾਰ ਕੇਸਾਂ ਦਾ ਆંકੜਾ ਆ ਉਹ ਵੱਧਦਾ ਜਾ ਰਿਹਾ। ਅੱਜ ਦੇ ਦਿਨ ਦੇ ਵਿੱਚ ਅਮਰੀਕਾ 'ਚ 1570 ਨਵੇਂ ਜਿਹੜੀਆਂ ਮੌਤਾਂ ਹੋਈਆਂ ਤੇ ਕੁੱਲ 24,700 ਜਿਹੜੇ ਕੇਸ ਆ ਉਹ ਸਾਹਮਣੇ ਜਿਹੜੇ ਉਹ ਆਏ ਨੇ। ਨਿਊਯਾਰਕ ਸਭ ਤੋਂ ਵੱਧ ਪ੍ਰਭਾਵਿਤ ਹੀ ਜਿਹੜਾ ਉਹ ਰਿਹਾ ਆ। 900 ਤੋਂ ਵੱਧ ਜਿਹੜੀਆਂ ਹਰਜੋਤ ਸਿੰਘ ਜੀ ਮੌਤਾਂ ਉੱਥੇ ਦਰਜ ਹੋਈਆਂ ਨੇ। ਸੋ ਜਿਹੜਾ ਉਹ ਸੋਚ ਰਹੇ ਸੀਗੇ ਵੀ ਸ਼ਾਇਦ ਗ੍ਰਾਫ ਫਲੈਟ ਹੋ ਸਕਦਾ ਆ, ਉਹ ਅਚਾਨਕ ਉਸ ਦੇ ਵਿੱਚ ਜਿਹੜਾ ਉਛਾਲ ਆ ਉਹ ਦੇਖਿਆ ਗਿਆ ਤੇ ਉੱਥੇ ਮਰਨ ਵਾਲਿਆਂ ਦੀ ਇਕੱਲੇ ਉਸ ਸੂਬੇ ਦੇ ਵਿੱਚ ਸੰਖਿਆ ਜਿਹੜੀ ਆ 9566 ਜਿਹੜੀ ਆ ਉਹ ਕੁੱਲ ਹੋ ਚੁੱਕੀ ਆ। ਨਿਊ ਜਰਸੀ ਦੇ ਵਿੱਚ ਵੀ ਹਾਲਾਤ ਜਿਹੜੇ ਆ ਉਹ ਮਾੜੇ ਹੀ ਨੇ। 2350 ਕੁੱਲ ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ। ਮੈਸੇਚਿਊਸਟ 'ਚ ਜਿਹੜੇ ਜੀ 756, ਮਿਸ਼ੀਗਨ ਦੇ ਵਿੱਚ ਵੀ 1487 ਮੌਤਾਂ ਜਿਹੜੀਆਂ ਹੋ ਚੁੱਕੀਆਂ। ਉਧਰ ਕੈਲੀਫੋਰਨੀਆ 'ਚ 681 ਮੌਤਾਂ ਹੋਈਆਂ ਨੇ, ਪੈਂਸਲਵੇਨੀਆ 'ਚ 561, ਇਲੀਨੋਇਸ 'ਚ 720, ਲੂਜ਼ੀਆਨਾ ਦੇ ਵਿੱਚ 840 ਮੌਤਾਂ ਜਿਹੜੀਆਂ ਹੋਈਆਂ ਨੇ। ਫਲੋਰੀਡਾ ਦੇ ਵਿੱਚ ਕੁੱਲ ਜਿਹੜੀਆਂ 461, ਟੈਕਸਸ 'ਚ 278, ਜਾਰਜੀਆ 442, ਕਨੈਟੀਕਟ 554, ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੀਆਂ ਆ ਉਹ
8, ਮੈਰੀਲੈਂਡ ਦੇ ਵਿੱਚ 235, ਇੰਡੀਆਨਾ 'ਚ 343, ਕੋਲੋਰਾਡੋ 'ਚ 290, ਓਹਾਇਓ 'ਚ 253, ਮੌਤਾਂ ਟੈਨੇਸੀ 'ਚ 101, ਵਰਜੀਨੀਆ 'ਚ 141। ਸੋ ਕਾਫੀ ਤਕਰੀਬਨ ਸਾਰੇ ਹੀ ਜਿਹੜੇ ਸੂਬੇ ਆ ਇਸ ਦੀ ਲਪੇਟ ਦੇ ਵਿੱਚ ਹੈਗੇ ਆ। ਵਾਇਓਮਿੰਗ ਨੂੰ ਜਿਹੜਾ ਉਹ ਛੱਡ ਦਈਏ ਤਾਂ ਬਾਕੀ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਆ ਉਹ ਮੌਤਾਂ ਸਾਹਮਣੇ ਆਈਆਂ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਲੋਕਡਾਊਨ ਨੂੰ ਲੈ ਕੇ ਜੇ ਖਬਰ ਸਾਂਝੀ ਕਰਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਹੁਣ ਪੁਲਿਸ ਨੇ ਕਾਫੀ ਸਖਤੀ ਵਰਤਣੀ ਸ਼ੁਰੂ ਕੀਤੀ ਹੋਈ ਹੈਗੀ ਆ। ਮਰੀਨ ਕਾਉਂਟੀ ਦੇ ਵਿੱਚ ਉਹਨਾਂ ਨੇ $1000 ਦਾ ਜਿਹੜਾ ਫਾਈਨ ਕਰਨਾ ਆ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਸ਼ੈਲਟਰ ਐਂਡ ਪਲੇਸ 'ਚ ਜਿਹੜੇ ਲੋਕ ਨਹੀਂ ਜਾਂਦੇ ਹੈਗੇ, ਕਈ ਜਿਹੜੇ ਲੋਕ ਆ ਉਹ ਬੇ ਏਰੀਏ ਤੋਂ ਜਿਹੜੀ ਮਰੀਨ ਕਾਉਂਟੀ ਆ ਉੱਥੇ ਬੀਚ ਦੇਖਣ ਜਾਂ ਹੋਰ ਇੱਦਾਂ ਚਲੇ ਜਾਂਦੇ ਹੈਗੇ ਆ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਸੈਨ ਡੀਗੋ ਦੇ ਵਿੱਚ ਵੀ ਸੈਨ ਡੀਗੋ ਦੀ ਕਾਉਂਟੀ ਨੇ ਵੀ ਕਹਿੰਦੇ ਵੀ $1000 ਦਾ ਫਾਈਨ ਜਿਹੜਾ ਇਸ਼ੂ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ ਜਿਹੜੇ ਲੋਕ ਸ਼ੈਲਟਰ ਇਨ ਪਲੇਸ ਨੂੰ ਜਿਹੜਾ ਨਹੀਂ ਮੰਨ ਰਹੇ, ਕਿਉਂਕਿ ਉੱਥੇ ਵੀ ਬੀਚ ਵਗੈਰਾ ਹੈਗੇ ਆ। ਸੋ ਟਰਾਈ ਕਰ ਰਹੇ ਆ ਵੀ ਕੋਈ ਵੀ ਜਿਹੜਾ ਆ ਪਬਲਿਕ ਪਾਰਕ, ਬੀਚ ਜਾਂ ਹੋਰ ਜਿੱਥੇ ਵੀ ਕਿਤੇ 10 ਤੋਂ ਵੱਧ ਜਿਹੜੇ ਬੰਦੇ ਆ ਉਹ ਨਾ ਇਕੱਠੇ ਹੋਣ। ਜੀ, ਮਾਸਕ ਨੂੰ ਲੈ ਕੇ ਜਿਹੜੀ ਹਰਜੋਤ ਸਿੰਘ ਜੀ ਕਾਫੀ ਜਿਹੜੀ ਸਮੱਸਿਆ ਸੀ, ਕਿਉਂਕਿ ਕਹਿੰਦੇ ਪੂਰੇ ਨਹੀਂ ਸੀ ਆ ਰਹੇ। ਸੋ FDA ਦੇ ਦੁਆਰਾ ਇੱਕ ਹਰੀ ਬੱਤੀ ਜਿਹੜੀ ਦਿੱਤੀ ਗਈ ਇੱਕ ਸਿਸਟਮ ਨੂੰ, ਜਿਸ ਦੇ ਵਿੱਚ ਜਿਹੜੇ ਕਹਿੰਦੇ ਮਿਲੀਅਨਸ ਦੀ ਤਾਦਾਦ ਦੇ ਵਿੱਚ ਜਿਹੜੇ N95 ਰੈਸਪੀਰੇਟਰਸ ਮਾਸਕ ਜਿਹੜੇ ਸੀਗੇ ਉਹਨਾਂ ਨੂੰ ਡੀਕੰਟੈਮੀਨੇਟ ਕੀਤਾ ਜਾ ਸਕੇਗਾ ਅਤੇ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਆ ਉਹ ਵਰਤਿਆ ਜਾਊਗਾ। ਸੋ ਹਜ਼ਾਰਾਂ ਹੀ ਹਸਪਤਾਲਾਂ ਦੇ ਵਿੱਚ ਕਹਿੰਦੇ ਅਜਿਹਾ ਇੱਕ ਸਿਸਟਮ ਆਲਰੇਡੀ ਕਹਿੰਦੇ ਇੰਸਟਾਲਡ ਵੀ ਹੈਗਾ। FDA ਨੇ ਜਿਹੜਾ ਇਹ ਦੱਸਿਆ ਆ ਅਤੇ ਹੁਣ ਇਸ ਨੂੰ ਜਿਹੜਾ ਉਹ ਲੀਗਲ ਜਿਹੜਾ ਉਹ ਕਰਨ ਜਾ ਰਹੇ ਆ ਵੀ ਮਿਲੀਅਨਸ ਆਫ N95 ਰੈਸਪੀਰੇਟਰਸ ਪਰ ਡੇ ਆ ਉਹਨਾਂ ਨੂੰ ਮੁੜ ਦੁਬਾਰਾ ਉਸ ਦੀ ਵਰਤੋਂ ਜਿਹੜਾ ਆ ਉਹ ਮੁੜ ਯੂਜ਼ ਦੇ ਲਈ ਵਰਤਿਆ ਜਾ ਸਕੇਗਾ, ਕਿਉਂਕਿ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਹ ਪ੍ਰੋਬਲਮ ਰਹੀ ਸੀ ਸ਼ੁਰੂਆਤੀ ਦੌਰ ਦੇ ਵਿੱਚ ਵੀ ਇਹ ਜਿਹੜੇ ਰੈਸਪੀਰੇਟਰਸ ਆ ਇਹ ਮਾਸਕ ਨੇ ਇਹ ਲੋਕਾਂ ਤੱਕ ਜਿਹੜੇ ਮਿਲ ਨਹੀਂ ਸੀ ਰਹੇ, ਖਾਸ ਕਰਕੇ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਤੱਕ। ਸੋ ਇਸ ਦੇ ਨਾਲ ਕਰਨ ਦੇ ਨਾਲ ਸ਼ਾਇਦ ਜਿਹੜਾ ਆ ਉਹ ਥੋੜ੍ਹਾ ਜਿਹੜਾ ਇਸ ਦੇ ਵਿੱਚ ਕਹਿ ਲਓ ਵੀ ਆਸਾਨੀ ਹੋਊਗੀ ਅਤੇ ਜਿਹੜੀ ਕਿੱਲਤ ਸੀ, ਜਿਹੜੀ ਘਾਟ ਸੀ, ਉਸ ਨੂੰ ਪੂਰਾ ਕੀਤਾ ਜਾ ਸਕੂਗਾ। ਸਿਸਟਮ ਸਟਰਰੈਡ ਕਰਕੇ ਸਟਰਲਾਈਜੇਸ਼ਨ ਸਿਸਟਮ ਇਸ ਨੂੰ ਆਖਿਆ ਜਾਂਦਾ ਆ। ਇਸ ਦੇ ਵਿੱਚ ਹਾਈਡਰੋਜਨ ਪਰਆਕਸਾਈਡ ਗੈਸ ਜਿਹੜੀ ਆ ਉਸ ਦੇ ਨਾਲ ਪਲਾਜ਼ਮਾ ਸਟਰਲਾਈਜੇਸ਼ਨ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ, ਇਹ FDA ਨੇ ਦੱਸਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਸਾਡੇ ਸਰੋਤੇ ਜਿਹੜੇ ਆ ਸਾਰਿਆਂ ਨੇ ਪੂਰੇ USA 'ਚ ਡਾਕਟਰ ਐਂਥਨੀ ਫੌਚੀ ਜਿਹੜੇ ਆ ਡਾਇਰੈਕਟਰ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਟੀਸ਼ੀਅਸ ਡਿਸੀਜ਼ ਦੇ, ਉਹਨਾਂ ਨੂੰ ਬਰੀਫਿੰਗ ਕਰਦੇ ਜ਼ਰੂਰ ਦੇਖਿਆ ਹੋਊਗਾ ਵੀ ਦੇਖੋ ਕਹਿੰਦੇ ਵੀ 79 ਸਾਲਾਂ ਦੇ ਡਾਕਟਰ ਫੌਚੀ ਜਿਹੜੇ ਹੈਗੇ ਆ 19 ਤੋਂ 20 ਘੰਟੇ ਹਰ ਰੋਜ਼ ਕੰਮ ਕਰਦੇ ਹੈਗੇ ਆ ਅਤੇ ਕਹਿੰਦਾ ਵੀ ਮੈਂ ਲੱਕੀ ਹੋਊਂਗਾ ਜਿਸ ਦਿਨ ਕਿਤੇ 12 ਵਜੇ ਤੋਂ ਪਹਿਲਾਂ ਸੌਂਦਾ ਹੋਊਗਾ ਅਤੇ ਹਰ ਰੋਜ਼ ਮੈਂ 4 ਤੋਂ 5 ਵਜੇ ਉੱਠ ਖੜ੍ਹਦਾ ਅਤੇ ਨਾਲ ਹੀ ਕੰਮ ਦੇ ਵਿੱਚ ਡਟ ਜਾਂਦਾ ਹੈਗਾ ਆ। ਸੋ 1984 ਦੇ ਵਿੱਚ ਉਹਨਾਂ ਨੂੰ ਜਿਹੜਾ ਆ ਡਾਇਰੈਕਟਰ ਬਣਾਇਆ ਗਿਆ ਸੀ, ਹੈੱਡ ਬਣਾਇਆ ਗਿਆ ਸੀ ਅਤੇ ਕਹਿੰਦੇ ਵੀ ਜਦੋਂ ਪਹਿਲਾਂ ਵੀ ਉਹਨਾਂ ਦੇ ਦੌਰਾਨ ਬਹੁਤ ਸਾਰੇ ਇੱਦਾਂ ਦੀਆਂ ਇੰਸੀਡੈਂਟਸ ਆਈਆਂ। ਜਦੋਂ ਏਡਜ਼ ਵਾਲੀ ਇੰਸੀਡੈਂਟ ਸ਼ੁਰੂ ਹੋਈ ਸੀ ਉਸ ਟਾਈਮ ਦੇ ਉੱਤੇ ਵੀ ਉਹੀ ਇੰਚਾਰਜ ਸੀ। ਕਹਿੰਦੇ ਵੀ ਉਸ ਟਾਈਮ 'ਤੇ ਮੈਂ 7 ਮੀਲ ਰੋਜ਼ ਦੌੜਦਾ ਹੁੰਦਾ ਸੀ, ਪਰ ਹੁਣ ਮੇਰੇ ਕੋਲ ਟਾਈਮ ਨਹੀਂ ਹੈ ਕਿਉਂਕਿ ਕਹਿੰਦੇ ਵੀ ਵੀ ਆਰ ਇਨ ਏ ਵਾਰ, ਵੀ ਇੱਕ ਤਰ੍ਹਾਂ ਦੇ ਨਾਲ ਅਸੀਂ ਪੂਰੀ ਲੜਾਈ ਦੇ ਵਿੱਚ ਹਾਂ, ਵਾਰ 'ਚ ਹਾਂ ਅਤੇ ਕੁਛ ਵੀ ਜਿਹੜਾ ਸਮਾਂ ਨਹੀਂ ਹੈਗਾ ਉਹਨਾਂ ਦੇ ਕੋਲ। ਸੋ ਦੇਖੋ ਵੀ 79 ਸਾਲਾਂ ਦੀ ਉਮਰ ਆ ਉਹਨਾਂ ਦੀ ਅਤੇ 19 ਤੋਂ 20 ਘੰਟੇ ਹਰ ਰੋਜ਼ ਉਹ ਜਿਹੜਾ ਆ ਕੰਮ ਕਰਦੇ ਹੈਗੇ ਆ। ਪੂਰੀ ਦੁਨੀਆ 'ਚੋਂ ਡਾਟਾ ਇਕੱਠਾ ਕਰਨਾ, ਫਿਰ ਪ੍ਰੈਸ ਕੋ ਜਾਣਾ, ਫਿਰ ਵਾਈਟ ਹਾਊਸ ਨੂੰ ਐਡਵਾਈਜ਼ ਕਰਨਾ, ਮੀਡੀਆ ਨੂੰ ਐਡਵਾਈਜ਼ ਕਰਨਾ। ਸੋ ਇਹ ਉਹਨਾਂ ਦੀਆਂ ਜਿਹੜੀਆਂ ਜੋਬਸ ਹੈਗੀਆਂ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਜਿਹੜੀ ਚਰਚਾ ਹੈ ਆਪਾਂ ਕਰਦੇ ਜਾਈਏ, ਓਪੈਕ ਨੇ ਜਿਹੜੇ ਕਹਿੰਦੇ ਆ ਇੱਕ ਡੀਲ ਆ ਉਹ ਬਣਾ ਲਈ ਆ ਤੇਲ ਦੀਆਂ ਇਹ ਕੀਮਤਾਂ ਨੂੰ ਲੈ ਕੇ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੀ ਆਇਲ ਦੀ ਪ੍ਰੋਡਕਸ਼ਨ ਆ ਯਾਨੀ ਕਿ ਕੱਚੇ ਤੇਲ ਦੀ ਜਿਹੜਾ ਉਤਪਾਦ ਆ ਉਸ ਨੂੰ ਉਹ ਘਟਾਉਣਗੇ 9.7 ਮਿਲੀਅਨ ਬੈਰਲ ਪਰ ਦਿਨ ਦੇ ਹਿਸਾਬ ਦੇ ਨਾਲ। ਜਿਹੜਾ ਹੁਣ ਪ੍ਰੋਡਕਸ਼ਨ ਆ ਉਹ ਉਸ ਦੇ ਵਿੱਚ ਕਟੌਤੀ ਕਰਨ ਜਾ ਰਹੇ ਆ। ਆਪਾਂ ਦੇਖਿਆ ਵੀ ਤਕਰੀਬਨ ਸਾਰੇ ਹੀ ਮੁਲਕਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਮੁਲਕ ਜਿੱਥੇ ਬਹੁਤਾਤ ਕਹਿ ਸਕਦੇ ਹਾਂ ਵੀ ਪਾਪੂਲੇਸ਼ਨ ਹੈਗੀ ਆ, ਉੱਥੇ ਲੋਕਡਾਊਨ ਚੱਲ ਰਹੇ ਨੇ, ਲੋਕ ਘੱਟ ਟਰੈਵਲ ਕਰ ਰਹੇ ਨੇ। ਸੋ ਤੇਲ ਦੀ ਮੰਗ ਵੀ ਜਿਹੜੀ ਘਟੀ ਆ, ਖਪਤ ਵੀ ਜਿਹੜੀ ਉਹ ਘਟੀ ਆ। ਪਰ ਇਹ ਜਿਹੜੀ ਓਪੈਕ, ਰਸ਼ੀਆ ਵਾਲੇ, ਸਾਊਦੀ ਵਾਲੇ, ਇਹ ਸਾਰੇ ਜਾਣੇ ਆਪਣੀ ਪਹਿਲੀ ਮਾਤਰਾ ਦੇ ਅਨੁਸਾਰ ਹੀ ਤੇਲ ਨੂੰ ਕੱਢ ਰਹੇ ਸੀਗੇ। ਸੋ ਹੁਣ ਕਹਿੰਦੇ ਆ
ਵੀ ਇਹ ਮੀਟਿੰਗ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਸਮਝੌਤਾ ਆ ਉਹ ਹੋਇਆ ਹੈ। ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਵੀ ਸਾਊਦੀ ਦੀ ਅਤੇ ਰਸ਼ੀਆ ਦੀ ਵੀ ਇਸੇ ਗੱਲ ਤੋਂ ਜਿਹੜੀ ਆ ਉਹ ਲੜਾਈ ਚੱਲ ਰਹੀ ਸੀਗੀ। ਸੋ ਹੁਣ ਇਸ ਦੇ ਵਿੱਚ ਇਹਨਾਂ ਨੇ ਡੀਲ ਜਿਹੜੀ ਬਣਾਈ ਹੈ ਵੀ 10 ਮਿਲੀਅਨ ਬੈਰਲ ਹਰ ਦਿਨ ਦੇ ਹਿਸਾਬ ਦੇ ਨਾਲ ਜਿਹੜੇ ਇਹ ਘੱਟ ਪ੍ਰੋਡਕਸ਼ਨ ਕਰਨਗੇ, ਤਾਂ ਜੋ ਤੇਲ ਦੀਆਂ ਕੀਮਤਾਂ ਜਿਹੜੀਆਂ ਇੱਕਦਮ ਜ਼ਿਆਦਾ ਡਿੱਗ ਗਈਆਂ ਸੀਗੀਆਂ, ਸਪਲਾਈ ਜ਼ਿਆਦਾ ਅਤੇ ਡਿਮਾਂਡ ਘੱਟ ਹੋਣ ਕਰਕੇ ਉਸ ਨੂੰ ਉਹ ਬਰਾਬਰ ਕਰਨ ਦੀ ਕੋਸ਼ਿਸ਼ ਇਸ ਦੇ ਜ਼ਰੀਏ ਕਰਨਗੇ। ਜੀ ਅਗਲੀ ਖਬਰ ਜਿਹੜੀ ਆ ਉਹ ਵਰਜੀਨੀਆ ਤੋਂ ਆ ਰਹੀ ਆ। ਉੱਥੇ ਸਮਿਥਫੀਲਡ ਫੂਡਸ ਨਾਮ ਦੀ ਕੰਪਨੀ ਜਿਹੜਾ ਕਹਿੰਦੇ ਪਈ ਪੋਰਕ ਪਲਾਂਟ ਹੈਗਾ ਆ, ਸੂਰ ਦੇ ਮਾਸ ਦਾ ਪਲਾਂਟ ਆ, ਸਭ ਤੋਂ ਵੱਡਾ ਸਾਊਥ ਡਕੋਟਾ ਦਾ ਇਹ ਪਲਾਂਟ ਹੈਗਾ, ਜਿੱਥੇ 3700 ਦੇ ਕਰੀਬ ਲੋਕ ਕੰਮ ਕਰਦੇ ਆ। ਕਹਿੰਦੇ ਪਈ ਸਾਊਥ ਡਕੋਟਾ ਦੇ ਵਿੱਚ ਜਿਹੜੇ ਪਹਿਲਾਂ 730 ਕੇਸ ਹੋਏ ਆ ਉਹਦੇ 'ਚੋਂ 293 ਇਸ ਪਲਾਂਟ ਤੋਂ ਹੀ ਹੋਏ ਆ। ਸੋ ਹੁਣ ਜਿਹੜਾ ਉੱਥੇ ਦਾ ਗਵਰਨਰ ਆ ਅਤੇ ਸਿਓਕਸ ਫਾਲਸ ਦਾ ਮੇਅਰ ਹੈਗਾ ਪੌਲ ਟੈਨਹੈਂਕਨ, ਉਹਨਾਂ ਨੇ ਉਸ ਪਲਾਂਟ ਨੂੰ ਸ਼ਟ ਡਾਊਨ ਕਰ ਦਿੱਤਾ 14 ਦਿਨਾਂ ਲਈ। ਕਹਿੰਦੇ ਵੀ ਜਿੰਨੇ ਵੀ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰਹਿਣਾ ਪਊਗਾ। ਸੋ ਇਹ ਤੋਂ ਇਹ ਵੀ ਲੈਸਨ ਆ ਵੀ ਬਹੁਤ ਸਾਰੀਆਂ ਸਾਨੂੰ ਪਿੱਛੇ ਵੀ ਕੰਪਲੇਨ ਆਈਆਂ ਸੀਆਂ, ਖਾਸ ਕਰਕੇ ਫੋਸਟਰ ਫਾਰਮ 'ਚ ਆਪਣੀ ਪੰਜਾਬੀ ਬਹੁਤ ਵੱਡੀ ਕਮਿਊਨਿਟੀ 'ਚ ਕੰਮ ਕਰਦੇ ਆ, ਸੈਕਰਾਮੈਂਟੋ, ਫਰਿਜ਼ਨੋ ਅਤੇ ਲਿਵਿੰਗਸਟਨ 'ਚ। ਇਸੇ ਤਰ੍ਹਾਂ ਗਾਜਰਾਂ ਦੀਆਂ ਫੈਕਟਰੀਆਂ 'ਚ ਬਹੁਤ ਕੰਮ ਕਰਦੇ ਹੈਗੇ ਆ, ਬੇਕਰਸਫੀਲਡ 'ਚ, ਅਤੇ ਬਹੁਤ ਸਾਰੇ ਜਿਹੜੇ ਕੰਮ ਕਰਦੇ ਉਹ ਕੰਪਲੇਨ ਕਰਦੇ ਸੀ ਵੀ ਸਾਡੇ ਜਿਹੜਾ ਫੇਸ ਮਾਸਕ ਨਹੀਂ ਪਾਉਣ ਦਿੰਦੇ, ਜਿੱਥੇ ਲੰਚ ਹੁੰਦਾ ਬੜਾ ਛੋਟਾ ਰੂਮ ਆ, ਡਿਸਟੈਂਸ ਹੈ ਨਹੀਂ। ਸੋ ਪਲੀਜ਼ ਇਹ ਜਿਹੜੇ ਖਬਰ ਹੈਗੀ ਆ ਨਾ, ਇਹ ਆਪਣੇ ਜਿਹੜੇ ਇੰਪਲਾਇਰ ਹੈਗੇ ਉਹਨਾਂ ਨਾਲ ਸਾਂਝੀ ਕਰੋ। ਮੈਨੂੰ ਪਤਾ ਕੁਛ ਕੁ ਲੋਕ ਤਾਂ ਕੰਮ ਕਰ ਰਹੇ ਹੈਗੇ, ਖਾਸ ਕਰਕੇ ਜਕਾਰਾ ਮੂਵਮੈਂਟ ਵਾਲੇ ਜਿਹੜੀ ਫੋਸਟਰ ਫਾਰਮ ਦੇ ਜਿਹੜੇ ਮੈਨੇਜਰਸ ਹੈਗੇ ਉਹਨਾਂ ਨਾਲ ਭਈ ਇਹਦੇ ਉੱਤੇ ਵਰਕਆਊਟ ਕੀਤਾ ਜਾਵੇ, ਨਹੀਂ ਤਾਂ ਤੁਸੀਂ ਦੇਖੋ ਭਈ ਇੱਕ ਪਲਾਂਟ ਤੋਂ ਹੀ ਪੂਰੀ ਸਟੇਟ 'ਚ ਸਭ ਤੋਂ ਵੱਧ ਜਿਹੜੇ ਕੇਸ ਆ ਉਹ ਫੈਲੇ ਹੈਗੇ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਨਿਊਯਾਰਕ ਪੁਲਿਸ ਡਿਪਾਰਟਮੈਂਟ ਜਿਹੜੀ ਆ ਉਸ ਦੀ ਕੁੱਲ ਜਿਹੜੇ ਕੰਮ ਕਰਨ ਵਾਲੇ ਜਿਹੜੇ ਇੰਪਲਾਈ ਆ ਉਹਨਾਂ ਦੇ ਵਿੱਚੋਂ 18% 6500 ਤਕਰੀਬਨ ਜਿਹੜੇ ਯੂਨੀਫਾਰਮਡ ਮੈਂਬਰ ਹੈਗੇ ਉਹਨਾਂ ਦੇ ਵਿੱਚੋਂ 18% ਡਿਪਾਰਟਮੈਂਟ ਦੇ ਜਿਹੜੇ ਵਰਕਫੋਰਸ ਆ ਉਹ ਇਸ ਟਾਈਮ ਸਿਕ ਆਊਟ ਨੇ। ਸੋ ਇਹ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਆ ਰਿਪੋਰਟ ਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਆ 2344 ਯੂਨੀਫਾਰਮ ਵਾਲੇ ਜਿਹੜੇ ਪੁਲਿਸ ਵਾਲੇ ਅਤੇ 499 ਸਿਵਿਲੀਅਨ ਮੈਂਬਰ ਜਿਹੜੇ ਆ ਉਹ ਇਸ ਟਾਈਮ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਕਰੋਨਾ ਵਾਇਰਸ ਦੇ ਕਰਕੇ ਪੋਜ਼ੀਟਿਵ ਵੀ ਜਿਹੜੇ ਉਹ ਦੱਸੇ ਗਏ ਹੈਗੇ ਨੇ। ਸੋ ਇਹ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਸਭ ਤੋਂ ਜ਼ਿਆਦਾ ਮਾਰ ਜਿਹੜੀ ਉੱਥੇ ਆਮ ਲੋਕਾਂ ਦੇ ਵਿੱਚ ਵੀ ਅਤੇ ਜਿਹੜੇ ਸਰਵਿਸ ਮੈਂਬਰ ਆ ਉਹਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਮਾਰ ਆ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਹੀ ਦੇਖਣੀ ਪੈ ਰਹੀ ਹੈਗੀ ਆ। ਜੀ ਅਗਲੀ ਖਬਰ ਜਿਹੜੀ ਆ ਉਹ UCSF ਤੋਂ ਆ ਰਹੀ ਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ। ਤੁਹਾਨੂੰ ਪਤਾ ਹੀ ਆ ਵੀ ਪੂਰੀ ਅਮਰੀਕਾ ਦੇ ਵਿੱਚ ਟੌਪ ਨੌਚ ਦਾ ਜਿਹੜਾ ਇਹ ਹੌਸਪੀਟਲ ਹੈਗਾ ਆ। ਸੋ ਇੱਥੇ ਦੇ 12 ਫਿਜ਼ੀਸ਼ੀਅਨ ਅਤੇ 8 ਨਰਸਾਂ ਜਿਹੜੀਆਂ ਆ ਉਹ ਨਿਊਯਾਰਕ ਸਿਟੀ ਨੂੰ ਅੱਜ ਗਈਆਂ ਹੈਗੀਆਂ ਉੱਥੇ ਹੈਲਪ ਕਰਨ ਦੇ ਲਈ। ਕਹਿੰਦੇ ਵੀ 150 ਤੋਂ ਵੱਧ ਜਿਹੜੇ ਆ ਫਿਜ਼ੀਸ਼ੀਅਨ ਅਤੇ ਨਰਸਸ ਉਹਨਾਂ ਨੇ ਅਪਲਾਈ ਕੀਤਾ ਸੀ ਵੀ ਅਸੀਂ ਨਿਊਯਾਰਕ ਜਾ ਕੇ ਜਿਹੜੀ ਸੇਵਾ ਕਰਨੀ ਚਾਹੁੰਦੇ ਹਾਂ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਪੋਜੀਸ਼ਨ ਹੁਣ ਠੀਕ ਹੈਗੀ ਆ, ਜਿਹੜਾ ਕਾਰੋਬਾਰ ਆਲਮੋਸਟ ਫਲੈਟ ਚੱਲ ਰਿਹਾ ਹੈਗਾ ਵੀ ਉੱਥੇ ਬਹੁਤ ਬੁਰਾ ਹਾਲ ਹੈਗਾ। ਸੋ ਅੱਜ UCSF ਦੀ 20 ਜਾਣਿਆਂ ਦੀ ਜਿਹੜੀ ਟੀਮ ਆ ਉਹ ਨਿਊਯਾਰਕ ਦੇ ਵਿੱਚ ਪਹੁੰਚ ਗਈ ਹੈਗੀ ਆ। ਜੀ ਉਹਨਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਇੱਕ ਆਪਣਾ ਸਿੰਘ ਵੀ ਡਾਕਟਰ ਵੀ ਜਿਹੜੇ ਉਹ ਸੀਗੇ, ਸੋ ਉੱਥੇ ਸੇਵਾ ਕਰਨ ਦੇ ਲਈ ਜਿਹੜੇ ਇਸ ਟਾਈਮ ਆ ਉਹ ਪਹੁੰਚੇ ਹੋਏ ਆ। ਹਰਜੋਤ ਸਿੰਘ ਜੀ, ਗਰੋਸਰੀ ਵਰਕਰਸ ਜਿਹੜੇ ਇਸ ਟਾਈਮ ਫਰੰਟ ਲਾਈਨ ਦੇ ਉੱਤੇ ਆ, ਜਿਨ੍ਹਾਂ ਨੂੰ ਕੋਈ ਐਸੈਂਸ਼ੀਅਲ ਵਰਕਰ ਕਹਿੰਦਾ ਆ ਅਤੇ ਕਈ ਜਿਹੜੇ ਉਹਨਾਂ ਨੂੰ ਸੈਕਰੀਫਾਈਸਲ ਵਰਕਰ ਵੀ ਜਿਹੜੇ ਉਹ ਆਖਦੇ ਨੇ। ਕਹਿੰਦੇ ਦਰਜਨਾਂ ਦੀ ਸੰਖਿਆ ਦੇ ਵਿੱਚ ਜਿਹੜੇ ਗਰੋਸਰੀ ਵਰਕਰ ਆ ਹੁਣ ਤੱਕ ਕਰੋਨਾ ਵਾਇਰਸ ਦੇ ਕਰਕੇ ਉਹ ਮਾਰੇ ਜਾ ਚੁੱਕੇ ਆ। 41 ਸੁਪਰ ਮਾਰਕੀਟ ਇੰਪਲੋਈਜ਼ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਆ, ਜਿਨ੍ਹਾਂ ਦੇ ਵਿੱਚ ਟਰੇਡਰ ਜੋ, ਸੇਫਵੇ ਦੇ, ਵਾਲਮਾਰਟ ਦੇ, ਕਰੋਗਰ ਦੇ ਅਤੇ ਹੋਰ ਕਈ ਜਿਹੜੇ ਇੰਪਲੋਈਜ਼ ਜਿਹੜੇ ਆ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਉਹ ਮਰੇ ਨੇ। ਸੋ ਇਹ ਵੀ ਜਿਹੜਾ ਆ ਧਿਆਨ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਆਪਾਂ ਜਿਹੜੇ ਚੀਜ਼ਾਂ ਲੈਣ ਦੇ ਲਈ ਸਟੋਰਾਂ ਦੇ ਉੱਤੇ, ਸੁਪਰ ਮਾਰਕੀਟਸ ਦੇ ਵਿੱਚ, ਸਟੋਰਾਂ ਦੇ ਉੱਤੇ ਜਾਂਦੇ ਹਾਂ, ਉੱਥੇ ਯੂ ਨੈਵਰ ਨੋ ਵੀ ਉੱਥੇ ਦੇ ਵਰਕਰ ਨੂੰ ਵੀ ਕਿਸੇ ਨੂੰ ਕਰੋਨਾ ਵਾਇਰਸ ਹੋਇਆ ਹੋ ਸਕਦਾ ਆ। ਅਤੇ ਆਲਰੇਡੀ ਇਹ ਚੀਜ਼ ਆਪਣੇ ਸਾਹਮਣੇ ਆ ਵੀ 41 ਜਿਹੜੇ ਸੁਪਰ ਮਾਰਕੀਟ ਦੇ ਇੰਪਲੋਈ ਜਿਹੜੇ ਇਸ ਦੇ ਕਰਕੇ ਮਰ ਚੁੱਕੇ ਨੇ। ਸੋ ਆਈ ਡੋਂਟ ਨੋ ਉਹਨਾਂ ਦੇ ਲਈ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਹੈਲਪ ਹੋਊਗੀ, ਕਿੱਦਾਂ ਦੀ ਜਿਹੜੀ ਮਦਦ ਆ ਉਹ ਹੋਊਗੀ, ਪਰ ਜਿਹੜੇ ਹਾਲਾਤ ਆ ਉਹ ਤਾਂ ਹੀ ਕਿਸੇ ਨੇ ਇਹਨਾਂ ਨੂੰ ਸੈਕਰੀਫਾਈਸਲ ਵਰਕਰ ਦਾ ਨਾਮ ਵੀ ਜਿਹੜਾ ਉਹ ਦਿੱਤਾ ਸੀਗਾ ਵੀ ਇਹਨਾਂ ਦੇ ਲਈ ਇਸ ਤਰੀਕੇ ਦੇ ਨਾਲ ਕੋਈ ਕਹਿ ਲਓ ਵੀ ਹਾਂ ਇੰਪਲੋਇਮੈਂਟ ਜ਼ਰੂਰ ਜਿਹੜੀ ਉਹਨਾਂ ਦੀ ਉਹ ਚੱਲ ਰਹੀ ਆ, ਪਰ ਹੈਲਥ ਰਿਸਕ ਜਿਹੜੇ ਉਹਨਾਂ ਦੇ ਨਾਲ ਦੇ ਨਾਲ ਬਹੁਤ ਹੀ ਜ਼ਿਆਦਾ ਨੇ। ਜੀ ਸੋ ਇਸੇ ਤਰ੍ਹਾਂ ਵਾਈਟ ਹਾਊਸ ਦੀ ਜਿਹੜੀ ਟੀਮ ਹੈਗੀ ਆ
ਜਿਹਦੇ ਵਿੱਚ ਡਾਕਟਰ ਫੌਸ਼ੀ ਵੀ ਆ ਅਤੇ ਡਾਕਟਰ ਰੂਥ ਵੀ ਆ। ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਆਹ 2 ਹਫ਼ਤੇ ਸਾਨੂੰ ਜਿਹੜਾ ਗਰੋਸਰੀ ਸਟੋਰਾਂ ਤੋਂ ਜਾਣ ਤੋਂ ਵੀ ਬਚਣਾ ਚਾਹੀਦਾ ਹੈਗਾ ਪੂਰੇ ਅਮਰੀਕਾ 'ਚ। ਉਹਨਾਂ ਨੇ ਇਹ ਕਿਹਾ ਹੈਗਾ ਵੀ ਆਹ ਜਿਹੜੇ 2 ਹਫ਼ਤੇ ਹੈ ਬਹੁਤ ਖਤਰਨਾਕ ਆ। ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਿਆਦਾ ਜ਼ਰੂਰਤ ਨਹੀਂ ਅਤੇ ਗਰੋਸਰੀ ਸਟੋਰਾਂ 'ਚ ਸ਼ੋਪਿੰਗ ਕਰਨ ਤੋਂ ਬਚੋ। ਜੀ, ਡਿਜ਼ਨੀ ਵਰਲਡ ਤੋਂ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ 43,000 ਇੰਪਲੋਈ ਜਿਹੜੇ ਉਹਨਾਂ ਨੂੰ ਉਹ ਫਰਲੋ ਕਰਨ ਜਾ ਰਹੇ ਆ, ਕਿਉਂਕਿ ਜਿਹੜੇ ਡਿਜ਼ਨੀ ਵਰਲਡ, ਵਾਲਟ ਡਿਜ਼ਨੀ ਪਾਰਕ ਅਤੇ ਰਿਜ਼ੋਰਟ ਜਿਹੜੇ ਉਹ ਤਕਰੀਬਨ ਬੰਦ ਪਏ ਨੇ ਵੱਖ-ਵੱਖ ਸੂਬਿਆਂ 'ਚ ਜਿਹੜੇ ਇਹਨਾਂ ਦੇ ਹੈਗੇ ਆ। ਜਿਹੜਾ ਫਲੋਰੀਡਾ ਦੇ ਵਿੱਚ ਵੀ ਉਹਨਾਂ ਦਾ ਸਭ ਤੋਂ ਵੱਡਾ ਡਿਜ਼ਨੀ ਵਰਲਡ ਦਾ ਜਿਹੜਾ ਉਹ ਹੈਗਾ ਆ। ਸੋ 43,000 ਜਿਹੜੇ ਇੰਪਲੋਈ ਆ ਉਹਨਾਂ ਨੂੰ ਫਰਲੋ ਜਿਹੜਾ ਉਹ ਕੀਤਾ ਜਾ ਰਿਹਾ ਆ। ਨੋਨ ਇੰਸੈਂਸ਼ੀਅਲ ਇੰਪਲੋਈ ਜਿਹੜੇ ਉਹਨਾਂ ਨੂੰ ਉਹ ਦੱਸਿਆ ਜਾ ਰਿਹਾ ਆ। ਸੋ ਕਹਿੰਦੇ ਵੀ ਉਹਨਾਂ ਨੂੰ 19 ਅਪ੍ਰੈਲ ਤੋਂ ਵਿਦਆਊਟ ਪੇ ਜਿਹੜਾ ਆ ਘਰੇ ਬਿਠਾਇਆ ਜਾਵੇਗਾ। ਸੋ ਕਹਿੰਦੇ ਵੀ ਜਿਹੜੇ ਫੁੱਲ ਟਾਈਮ ਫਰਲੋਡ ਵਰਕਰ ਹੋਣਗੇ ਉਹ ਅਨਇੰਪਲੋਇਮੈਂਟ ਬੈਨੀਫਿਟਸ ਦੇ ਲਈ ਐਲੀਜੀਬਲ ਜਿਹੜੇ ਹੋਣਗੇ, ਅਤੇ ਨਾਲ ਦੇ ਨਾਲ ਚੰਗੀ ਚੀਜ਼ ਉਹਨਾਂ ਨੇ ਇਹ ਕਹੀ ਆ ਵੀ ਉਹ ਇੰਸ਼ੋਰੈਂਸ ਬੈਨੀਫਿਟ ਐਟਲੀਸਟ ਜਿਹੜੇ ਅਗਲੇ 1 ਸਾਲ ਦੇ ਲਈ 12 ਮਹੀਨਿਆਂ ਦੇ ਲਈ ਉਹ ਰੱਖ ਸਕਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਵੀ ਇੰਟਰਨੈਸ਼ਨਲ ਰੈਸਕਿਊ ਕਮੇਟੀ ਜਿਹੜੀ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ USA ਦੇ ਵਿੱਚ 1,65,000 ਜਿਹੜੇ ਆ ਹੈਲਥ ਕੇਅਰ ਰਿਫਿਊਜੀ ਅਤੇ ਇਮੀਗਰੈਂਟ ਵਰਕਰਸ ਹੈਗੇ ਆ ਜਿਨ੍ਹਾਂ ਦੇ ਕੋਲ US ਦੀ ਸਰਟੀਫਿਕੇਸ਼ਨ ਨਹੀਂ, ਪਰ ਦੂਜੇ ਮੁਲਕਾਂ 'ਚ ਉਹਨਾਂ ਨੇ ਮੈਡੀਕਲ ਫੀਲਡ ਦੇ ਵਿੱਚ ਜਾਂ ਤਾਂ ਡਾਕਟਰ ਆ ਜਾਂ ਨਰਸ ਆ ਜਾਂ ਕਿਸੇ ਤਰ੍ਹਾਂ ਦੇ ਵੀ ਹੈਗੇ ਆ। ਸੋ ਉਹ ਕਹਿੰਦੇ ਵੀ ਉਹਨਾਂ ਨੂੰ ਅਸੀਂ ਸਰਟੀਫਾਈ ਕਰਾਂਗੇ ਇਸ ਪੂਰੇ ਪੈਂਡੈਮਿਕ ਦੇ ਵਿੱਚ। 1,65,000 ਉਹ ਬੰਦਾ ਜਿਹੜਾ USA 'ਚ ਆਇਆ। ਕਈ ਵਾਰੀ ਆਪਾਂ ਦੇਖਿਆ ਵੀ ਡਿਗਰੀ ਕੀਤੀ ਹੁੰਦੀ ਬੰਦਾ ਫਿਰ ਲੇਜ਼ੀ ਹੋ ਜਾਂਦਾ ਜਾਂ ਕਹਿੰਦਾ ਵੀ ਮੈਨੂੰ ਫਿਰ ਇੱਥੇ ਸਰਟੀਫਿਕੇਸ਼ਨ ਕਰਨੀ ਪੈਣੀ ਆ, ਇੰਨਾ ਟਾਈਮ ਲੱਗੂਗਾ, ਹੋਰ ਕਿਸੇ ਫੀਲਡ 'ਚ ਕੰਮ ਕਰਨ ਲੱਗ ਪੈਂਦਾ, ਉਸ ਫੀਲਡ 'ਚ ਨਹੀਂ ਕਰਦਾ। ਸੋ ਉਹਨਾਂ ਨੂੰ ਮੌਕਾ ਹੈਗਾ। 1,65,000 ਬੰਦਾ ਕਹਿੰਦੇ ਚਾਹੇ ਤੁਸੀਂ ਡਾਕਟਰ ਆ, ਨਰਸ ਆ, ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਮੁਲਕ ਤੋਂ ਡਿਗਰੀ ਕੀਤੀ ਆ, ਉਹ ਉਹਨਾਂ ਨੂੰ ਸਰਟੀਫਾਈ ਕਰੂਗੇ। ਸੋ ਬਿਲਕੁਲ ਉਹਨਾਂ ਦਾ ਜਿਹੜਾ ਤੁਸੀਂ ਵੈਬਸਾਈਟ ਹੈਗਾ ਆ ਉੱਥੇ ਜਾ ਕੇ ਇੰਟਰਨੈਸ਼ਨਲ ਰੈਸਕਿਊ ਕਮੇਟੀ ਕਰਕੇ ਹੈਗਾ, ਉੱਥੇ ਜਾ ਕੇ ਰਜਿਸਟਰ ਕਰ ਸਕਦੇ ਆ। ਦੱਸਦੇ ਜਾਈਏ USA ਦੇ ਵਿੱਚ ਕਹਿੰਦੇ ਵੀ 17% ਜਿਹੜੇ ਹੈਲਥ ਕੇਅਰ ਵਰਕਰ ਆ ਉਹ ਫੋਰਨ ਬੋਰਨ ਹੈਗੇ ਆ। 17% ਜਿਹੜੇ USA ਤੋਂ ਬਾਹਰ ਦੇ ਬੋਰਨ ਆ ਅਤੇ ਬਾਹਰਲੇ ਮੁਲਕਾਂ 'ਚ ਜਿਹੜੇ ਡਿਗਰੀ ਕਰਕੇ ਆਏ ਹੋ। ਅਤੇ ਪੂਰੇ USA ਦੇ ਵਿੱਚ ਹਰ ਚੌਥੇ ਡਾਕਟਰ ਦੇ ਪਿੱਛੇ ਇੱਕ ਡਾਕਟਰ ਜਿਹੜਾ ਉਹ ਇਮੀਗਰੈਂਟ ਆ। 25% ਡਾਕਟਰ USA 'ਚ ਇਮੀਗਰੈਂਟਸ ਆ। ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀ ਗੱਲ ਆ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇਸ ਦੇ ਵਿੱਚ ਕਾਫੀ ਜਿਹੜੀਆਂ ਚਰਚਾਵਾਂ ਕਰੋਨਾ ਵਾਇਰਸ ਨੂੰ ਲੈ ਕੇ ਤਾਂ ਜਿਹੜੀਆਂ ਚੱਲ ਰਹੀਆਂ। ਉੱਧਰ ਹਰਜੋਤ ਸਿੰਘ ਜੀ ਅੱਜ ਅਮਰੀਕਾ ਦੇ ਜਿਹੜੇ ਮਿਡ ਵੈਸਟ ਵਾਲੇ ਇਲਾਕੇ ਦੇ ਵਿੱਚ ਟੋਰਨੇਡੋ ਵੀ ਜਿਹੜੇ ਉਹ ਆਏ ਸੀਗੇ। ਸੋ ਟੋਰਨੇਡੋ ਦੇ ਕਰਕੇ ਵੀ ਜਿਹੜੀਆਂ ਆ ਉਹ ਮੌਤਾਂ ਹੋਈਆਂ ਨੇ। ਸੋ ਇਹ ਜਿਹੜੀ ਖਬਰ ਆਪਾਂ ਦੇਖ ਰਹੇ ਸੀਗੇ ਵੀ ਜਿਹੜੇ ਇੰਡੀਆਨਾ ਵਾਲੇ ਪਾਸੇ ਜਿਹੜੀਆਂ ਉਹ ਕੁਛ ਕੁ ਮੌਤਾਂ, ਅੱਧਾ ਕੁ ਦਰਜਨ ਮੌਤਾਂ ਦੀ ਖਬਰ ਜਿਹੜੀ ਆਈ ਸੀ। ਆਲਰੇਡੀ ਕਰੋਨਾ ਵਾਇਰਸ ਨੂੰ ਲੈ ਕੇ ਲੋਕ ਜਿਹੜੇ ਆ ਉਹ ਸੀਗੇ ਉਸ ਦੇ ਕਰਕੇ, ਅਤੇ ਟੋਰਨੇਡੋਜ਼ ਆਉਣ ਦੇ ਕਰਕੇ ਜਿਹੜੇ ਆ ਉੱਥੇ ਕਈ ਮੌਤਾਂ ਵੀ ਜਿਹੜੀਆਂ ਹੋ ਚੁੱਕੀਆਂ ਨੇ। ਜਿਹੜੇ ਮਿਸਿਸਿਪੀ ਦੇ ਵਿੱਚ ਕਹਿੰਦੇ ਘੱਟੋ ਘੱਟ 6 ਲੋਕ, ਅਤੇ ਲੂਜ਼ੀਆਨਾ ਦੇ ਵਿੱਚ ਕਈ 100 ਜਿਹੜੀਆਂ ਆ ਉਹ ਬਿਲਡਿੰਗਸ ਆ ਉਹ ਇਸ ਦੇ ਕਰਕੇ ਜਿਹੜੀਆਂ ਉਹ ਖਰਾਬ ਹੋਈਆਂ ਨੇ। ਉਹਨਾਂ ਦਾ ਜਿਹੜੀ ਆ ਪ੍ਰੋਬਲਮ ਉਹਨਾਂ ਨੂੰ ਆਈ ਹੈਗੀ ਆ। ਉੱਧਰ ਮਿਸਿਸਿਪੀ, ਲੂਜ਼ੀਆਨਾ, ਟੈਕਸਸ ਵਾਲੇ ਪਾਸੇ ਵੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਆ ਰਹੀਆਂ ਸੀਗੀਆਂ। ਇੰਡੀਆਨਾ ਵਾਲੇ ਪਾਸੇ ਵੀ ਜਿਹੜੀਆਂ ਖਬਰਾਂ ਆਈ ਸੀਗੀਆਂ ਵੀ ਟੋਰਨੇਡੋਜ਼ ਉੱਥੇ ਵਾਰਨਿੰਗ ਜਿਹੜੀ ਉਹ ਘੱਲੀ ਗਈ ਆ। ਅਤੇ ਇਸ ਕਹਿਰ ਦੇ ਵਿੱਚ ਇੱਕ ਹੋਰ ਕੁਦਰਤੀ ਕਹਿਰ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਇਹਦੋਂ ਅਗਲੀ ਖਬਰ ਵੱਲ ਚੱਲੀਏ। ਅੱਜ ਵਾਸ਼ਿੰਗਟਨ ਪੋਸਟ ਨੇ ਇਹ ਖਬਰ ਛਾਪੀ ਆ ਵੀ ਜਿੰਨੇ ਵੀ ਅਨਡਾਕੂਮੈਂਟਡ ਇਮੀਗਰੈਂਟਸ ਹੈਗੇ ਆ ਉਹ ਸਭ ਤੋਂ ਜ਼ਿਆਦਾ ਜਿਹੜੇ ਆ ਅਫੈਕਟ ਹੋਏ ਹੈਗੇ ਆ ਇਸ ਵਾਇਰਸ ਦੇ ਵਿੱਚ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਅਨਡਾਕੂਮੈਂਟ ਇਮੀਗਰੈਂਟਸ ਆ ਉਹ ਜਾਂ ਤਾਂ ਰੈਸਟੋਰੈਂਟਸ ਕੰਮ ਕਰਦੇ ਹੈਗੇ ਆ ਜਾਂ ਉਹ ਕੰਸਟਰਕਸ਼ਨ 'ਚ ਕੰਮ ਕਰਦੇ ਹੈਗੇ ਆ। ਸੋ ਉਹ ਜਿਹੜੇ ਸਾਰੇ ਕੰਮ ਆ ਉਹ ਬਹੁਤ ਸਲੋ ਹੋ ਗਏ ਹੈਗੇ ਆ। ਅਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਇਹ ਅਨਡਾਕੂਮੈਂਟਡ ਵਰਕਰਸ ਆ, ਨਾ ਤਾਂ ਇਹਨਾਂ ਨੂੰ ਸਟਿਮੂਲਸ ਪੈਕੇਜ ਦੇ ਵਿੱਚੋਂ ਕੁਛ ਮਿਲਣਾ ਹੈਗਾ ਆ ਜਿਸ ਤਰ੍ਹਾਂ $2,000 ਮਿਲਣਾ, ਅਤੇ ਨਾ ਹੀ ਉਹ ਅਨਪਲਾਈਮੈਂਟ ਜਿਹੜੀ ਅਪਲਾਈ ਕਰ ਸਕਦੇ ਹੈਗੇ ਆ ਕਿਉਂਕਿ ਉਹ ਲੀਗਲ ਨਹੀਂ ਹੈਗੇ। ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ USA 'ਚ ਹੈਗੇ ਆ। ਵਾਸ਼ਿੰਗਟਨ ਪੋਸਟ ਨੇ ਅੱਜ ਜਿਹੜਾ ਆ ਕਾਫੀ ਵੱਡੀ ਸਟੋਰੀ ਕਵਰ ਕੀਤੀ ਹੈ। ਸੋ ਆਪਾਂ ਜ਼ਰੂਰ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਸੇਵਾ ਬਹੁਤ ਕਰ ਰਹੇ ਹੈਗੇ, ਵੱਖ-ਵੱਖ ਗੁਰੂ ਘਰ, ਵੱਖ-ਵੱਖ ਔਰਗੇਨਾਈਜੇਸ਼ਨਸ, ਸੋ ਆਪਾਂ ਨੂੰ ਇਸ ਕਮਿਊਨਿਟੀ ਨੂੰ ਵੀ ਜਿਹੜਾ ਆ ਫਾਈਂਡ ਆਊਟ ਕਰਨਾ ਚਾਹੀਦਾ। ਜਿਹੜੇ ਆਪਣਾ ਸ਼ਹਿਰ 'ਚ ਰਹਿ ਰਹੇ ਆ
ਪਤਾ ਹੀ ਹੁੰਦਾ ਆ ਵੀ ਕਿਹੜੀ ਕਮਿਊਨਿਟੀ ਜਿਹੜੀ ਆ ਉਹ ਹਿੱਟ ਹੈਗੀ ਆ, ਨਾ ਤਾਂ ਉਹ ਕੰਮ ਕਰ ਸਕਦੀ ਆ ਹੁਣ, ਅਤੇ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਬੈਨੀਫਿਟ ਮਿਲਣਾ। ਉਹਨਾਂ ਦੀ ਜਿਹੜੀ ਹੈਲਪ ਕਰਨਾ ਸਾਡੀ ਜਿਹੜੀ ਹੁਣ ਪ੍ਰਾਇਓਰਟੀ ਹੋਣੀ ਚਾਹੀਦੀ ਆ। ਜੀ, ਅਤੇ ਹਰਜੋਤ ਸਿੰਘ ਜੀ, ਜਿਹੜੀ ਤੁਸੀਂ ਨਰਸਿਸ ਦੀ ਜਾਂ ਅੰਤਰਰਾਸ਼ਟਰੀ ਵਾਲਿਆਂ ਦੀ ਦੱਸੀ ਸੀ, ਕੋਈ ਅਜੇ ਉਹਨਾਂ ਨੇ ਕੋਈ ਵੈਬਸਾਈਟ ਅਜੇ ਕੋਈ ਲਾਂਚ ਕੀਤੀ ਹੈ ਜਿੱਥੇ ਤੁਸੀਂ ਕਹਿ ਰਹੇ ਸੀ ਵੀ ਉਹਨਾਂ ਨੂੰ ਕਰ ਸਕਦੇ ਆ ਰਜਿਸਟਰ? ਉਹਨਾਂ ਨੇ ਨਾ ਇੰਟਰਨੈਸ਼ਨਲ ਰੈਸਕਿਊ ਕਮੇਟੀ, ਮੈਂ ਦੱਸਿਆ ਸੀ, ਗੂਗਲ 'ਤੇ ਹੀ ਸਰਚ ਕਰ ਲਿਓ। ਸੋ ਉਹਨਾਂ ਦਾ ਵੈਬਸਾਈਟ ਟਰਾਈ ਕਰਾਂਗੇ ਆਪਾਂ, ਲੱਭ ਕੇ ਉੱਤੇ ਪਾ ਵੀ ਦੇਵਾਂਗੇ। ਸੋ ਉਹਦਾ ਇਹ ਹੈ ਵੀ ਤੁਹਾਡੇ ਕੋਲ ਡਿਗਰੀ ਹੋਣੀ ਜ਼ਰੂਰੀ ਆ, ਪਰ ਜਿੱਦਾਂ ਕਈ ਵਾਰ ਇੱਥੇ ਫਿਰ ਸਰਟੀਫਿਕੇਸ਼ਨ ਲੈਣੀ ਪੈਂਦੀ ਆ, ਉਹ ਸ਼ਾਇਦ ਇਮੀਡੀਏਟਲੀ ਉਹ ਕਰ ਦੇਣ ਜਾਂ ਐਜ਼ ਏ ਟ੍ਰੇਨੀ ਜਾਂ ਕੁਛ ਨਾ ਕੁਛ, ਹੈ ਨਾ। ਜੀ, ਸੋ ਥੋੜ੍ਹਾ ਬਹੁਤਾ ਜਿਹੜਾ ਤੁਹਾਨੂੰ ਉਸ ਦੇ ਵਿੱਚ ਲੀਨੀਐਂਸੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਦਿਖਾਉਣਗੇ, ਕਿਉਂਕਿ ਰਾਈਟ ਨਾਓ ਵੱਧ ਤੋਂ ਵੱਧ ਹੈਲਥ ਵਰਕਰਸ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਹੁਣ ਆਪਾਂ ਜਿਹੜੀ ਅਗਲੀ ਆ ਉਹ ਗੱਲਬਾਤ ਆ ਉਹ ਕਰਾਂਗੇ। ਇੱਕ ਸਾਡੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਮਹਿਮਾਨ ਜਿਹੜੇ ਉਹ ਜੁੜਨ ਜਾ ਰਹੇ ਨੇ ਫੋਨ ਦੇ ਜ਼ਰੀਏ, ਜਿਹੜੇ ਕਿ ਆਪਾਂ ਨੂੰ ਇੱਕ ਹਿਸਾਬ ਦੇ ਨਾਲ ਦੱਸਣਗੇ ਵੀ ਜਿਹੜੇ ਬਾਹਰ ਫਸੇ ਹੋਏ ਨੇ ਲੋਕ, ਖਾਸ ਕਰਕੇ ਅਮਰੀਕਾ ਤੋਂ ਬਾਹਰ ਨੇ, ਅਮਰੀਕੀ ਨਾਗਰਿਕ ਨੇ, ਵੀ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਵੀ ਜਿਨ੍ਹਾਂ ਨੇ ਇੱਥੇ ਵਾਪਸ ਪਹੁੰਚਣਾ ਆ, ਉਹ ਉਹਨਾਂ ਨੇ ਕੀ ਕੀਤਾ, ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਇੱਥੇ ਪਹੁੰਚੇ ਨੇ ਅਤੇ ਉਹ ਆਪਣਾ ਐਕਸਪੀਰੀਅੰਸ ਜਿਹੜਾ ਸਾਡੇ ਨਾਲ ਜਿਹੜਾ ਉਹ ਸ਼ੇਅਰ ਕਰਨਾ ਚਾਹੁੰਦੇ ਨੇ। ਆਪਣੇ ਨਾਲ ਰਾਜਾ ਨੂਰਪੁਰੀਆ ਜੀ ਜਿਹੜੇ ਇਸ ਟਾਈਮ ਜੁੜ ਚੁੱਕੇ ਨੇ। ਰਾਜਾ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਚੰਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਅਤੇ ਜਿੰਨੇ ਸੁਣਦੇ ਆ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਰਾਜਾ ਨੂਰਪੁਰੀਆ ਜੀ, ਜ਼ਰੂਰ ਤੁਸੀਂ ਜਿਹੜਾ ਐਕਸਪੀਰੀਅੰਸ, ਆਈ ਥਿੰਕ ਤੁਹਾਡੇ ਪਿਤਾ ਜੀ ਉਹ ਉਸ ਟਾਈਮ ਦੇ ਉੱਤੇ ਸੀਗੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਫਸੇ ਸੀਗੇ ਜਦੋਂ ਇਹ ਕਰੋਨਾ ਵਾਇਰਸ ਦੇ ਕਰਕੇ ਟੋਟਲ ਲੋਕਡਾਊਨ ਹੋਇਆ। ਸੋ ਕੀ ਤੁਸੀਂ ਜਿਹੜਾ ਪੂਰਾ ਪ੍ਰੋਸੀਜਰ, ਪੂਰਾ ਪ੍ਰੋਸੈਸ ਜੇ ਤੁਸੀਂ ਸਮਝਾ ਦਿਓ, ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਦੇ ਬੜੇ ਤਰੀਕੇ ਦੇ ਸਵਾਲ ਹੈਗੇ ਨੇ ਵੀ ਉਹ ਕੀ ਕਰ ਸਕਦੇ ਨੇ ਜਿਹੜਾ ਉਹ ਜਲਦ ਆਪਣੇ ਵਾਪਸ ਇੱਥੇ ਮੁਲਕ ਦੇ ਵਿੱਚ ਉਹ ਪਹੁੰਚ ਸਕਣ। ਹਾਂਜੀ, ਮੈਂ ਤੁਹਾਨੂੰ ਇਹ ਸਾਰੇ ਜਿੰਨੇ ਵੀ ਸੁਣਦੇ, ਮੈਨੂੰ ਬੇਨਤੀ ਕਰਨੀ ਆ ਵੀ ਇੱਕ ਨਾ ਸਟੇਟ ਡਿਪਾਰਟਮੈਂਟ ਦੇ ਉੱਤੇ ਫਾਰਮ ਆ, ਜਿਹਨੂੰ ਉਹਨੂੰ ਸਟੈਪ ਸੱਦਦੇ ਆ, ਸਮਾਰਟ ਟਰੈਵਲ ਐਨਰੋਲਮੈਂਟ ਪ੍ਰੋਗਰਾਮ। ਉਹਦੇ ਤਹਿਤ ਤੁਸੀਂ ਉੱਥੇ ਅਨਰੋਲ ਕਰ ਸਕਦੇ ਆ ਆਪਣਾ ਜਿਹੜਾ ਵੀ ਤੁਹਾਡਾ ਕੋਈ ਬੰਦਾ ਗਿਆ ਆ ਨਾ। ਮੇਰੇ ਡੈਡੀ ਗਏ ਸੀ ਇੰਡੀਆ ਸੀ, ਉਹ ਪਹਿਲਾਂ ਤਾਂ ਅਸੀਂ ਉਹ ਫਾਰਮ ਨੂੰ ਅਨਰੋਲ ਕੀਤਾ ਤੇ ਉਸ ਤੋਂ ਬਾਅਦ ਸਾਨੂੰ 24 ਘੰਟੇ ਬਾਅਦ ਸਾਨੂੰ ਇੱਕ ਈਮੇਲ ਆਉਂਦਾ, ਇੱਕ ਫਾਰਮ ਹੋਰ ਉਹ ਤੁਹਾਨੂੰ ਦੱਸਦੇ ਆ, ਉਹ ਤੁਸੀਂ ਭਰਨਾ ਆ। ਸਿਰਫ ਉਹਨਾਂ ਦੀ ਜਾਣਕਾਰੀ ਹੈ, ਜਿਹੜਾ ਵੀ ਬੰਦਾ ਕੋਈ ਪਿੰਡ ਗਿਆ ਆ ਜਾਂ ਤੁਹਾਡਾ ਮਾਪਾ ਆ ਜਾਂ ਤੁਹਾਡੀ ਵਾਈਫ ਜਾਂ ਕੋਈ ਵੀ ਬੱਚਾ ਆ, ਤੇ ਤੁਸੀਂ ਉਹ ਭਰ ਦੇਣਾ। ਉਸ ਤੋਂ ਬਾਅਦ ਤੁਹਾਨੂੰ ਹਰ 24 ਘੰਟੇ ਬਾਅਦ ਤਕਰੀਬਨ ਅਮਰੀਕਾ ਦੇ ਟਾਈਮ ਨਾਲ ਤੜਕੇ ਨੂੰ ਤੁਹਾਨੂੰ ਈਮੇਲਾਂ ਆਉਣੀਆਂ। ਤੁਹਾਨੂੰ ਜਿੰਨੇ ਵੀ ਮੇਰੇ ਭੈਣ ਭਰਾ ਸੁਣਦੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੜਕੇ ਨੂੰ ਸਾਰੀਆਂ ਈਮੇਲਾਂ ਆਪਣੇ ਟਾਈਮ ਨਾਲ ਇੱਥੇ ਕੈਲੀਫੋਰਨੀਆ ਤੜਕੇ 3 ਜਾਂ 4 ਵਜੇ ਦੇ ਵਿੱਚ ਵੀ ਬੈਟਵੀਨ ਆਉਂਦੀਆਂ ਆ, ਆਪਾਂ ਨੂੰ ਈਮੇਲ ਉਹ ਕਰਦੇ ਆ। ਕਿਉਂਕਿ ਸਾਡੇ ਡੈਡੀ ਗਏ ਸੀ, ਅਸੀਂ ਉਹਨਾਂ ਦੀ ਈਮੇਲ ਰੋਜ਼ ਸਵੇਰੇ ਨੂੰ ਦੇਖਦੇ ਸੀਗੇ, ਤੇ ਜਦੋਂ ਵੀ ਉਹਨਾਂ ਨੂੰ ਜਦੋਂ ਵੀ ਉਹ ਆਪਣਾ ਸਾਨੂੰ ਉਹਨਾਂ ਨੇ ਦੱਸਿਆ ਵੀ ਅਸੀਂ ਇਸ ਵੀਕ ਤੋਂ ਫਲਾਈਟਾਂ ਸ਼ੁਰੂ ਕਰ ਰਹੇ ਹਾਂ। ਜਿੱਦਾਂ ਹੁਣ ਮੈਨੂੰ ਆਉਣ ਤੋਂ, ਉਹਨਾਂ ਦੇ ਆਉਣ ਤੋਂ ਬਾਅਦ ਵੀ ਪਰਸੋਂ 9 ਤਰੀਕ ਨੂੰ ਉਹਨਾਂ ਦੀ ਈਮੇਲ ਆਈ ਸੀਗੀ ਵੀ ਕੋਈ ਵੀ ਤੁਹਾਡਾ ਬੰਦਾ ਉੱਧਰ ਹੋਰ ਵੀ ਹੈਗਾ ਤਾਂ ਉਹਨਾਂ ਨੂੰ ਦੱਸੋ ਵੀ ਅਸੀਂ 12 ਜਿਹੜਾ ਅਪ੍ਰੈਲ ਆ, ਜਿੱਦਾਂ ਹੁਣ ਅੱਜ ਵੀਕ ਸ਼ੁਰੂ ਹੋਇਆ, ਇਸ ਵੀਕ ਦੇ ਵਿੱਚ ਵੀ ਉਹ ਫਲਾਈਟਾਂ ਲੈ ਕੇ ਆ ਰਹੇ ਆ। ਸੋ ਜਿੱਦਾਂ ਮੈਂ ਜਿਹੜੀ ਸਾਡੇ ਅੱਜ ਟਰਮ, ਜਿੱਦਾਂ ਸਾਨੂੰ ਉਹਨਾਂ ਨੇ ਦੱਸਿਆ ਵੀ ਇਸ ਵੀਕ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ, ਇਸ ਡੇਟ ਨੂੰ ਲੈ ਕੇ ਆਉਣਾ, ਤੁਹਾਨੂੰ ਈਮੇਲ ਕਰਦੇ ਹੋ। ਤੁਹਾਨੂੰ ਪ੍ਰੋਪਰਲੀ ਤੁਹਾਨੂੰ ਕੋਈ ਕਿਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ, ਸਿਰਫ ਤੁਹਾਨੂੰ ਹਰ ਇੱਕ ਚੀਜ਼ ਦੱਸੀ ਜਾਂਦੇ ਆ। ਤੇ ਜਦੋਂ ਤੁਹਾਨੂੰ ਪਹਿਲਾਂ ਉਹਨਾਂ ਨੇ ਏਅਰਲਾਈਨ ਦੱਸਣਾ ਵੀ ਅਸੀਂ ਆਹ 3 ਦਿਨ ਦਿੱਲੀ ਤੋਂ ਲੈ ਕੇ ਸੈਨ ਫਰਾਂਸਿਸਕੋ ਨੂੰ ਜਾਣ, ਕਿਉਂਕਿ ਜਿਹੜਾ ਇਸ ਵੇਲੇ ਸੇਫੈਸਟ ਸਿਟੀ ਆ ਉਹ ਸੈਨ ਫਰਾਂਸਿਸਕੋ ਨੂੰ ਮੰਨਦੇ ਆ ਉਹ, ਕਿਉਂਕਿ ਤਿੰਨ ਫਲਾਈਟਾਂ ਉਹਨਾਂ ਨੇ ਸਾਡੇ ਜਿੱਦਣ ਡੈਡੀ ਆ ਉਸ ਵੀਕ ਦੇ ਵਿੱਚ ਆਈਆਂ, 6 ਤਰੀਕ ਨੂੰ, 7 ਤਰੀਕ ਨੂੰ, 8 ਤਰੀਕ ਨੂੰ, ਤੇ 2 ਉਹ ਫਲਾਈਟਾਂ ਬੰਬੇ ਤੋਂ ਲੈ ਕੇ ਆਉਂਦੇ ਆ ਬੰਬੇ ਤੋਂ ਅਟਲਾਂਟਾ ਤੱਕ ਆਉਣੀਆਂ। ਸੋ ਮੇਰੇ ਡੈਡੀ ਹੁਣੀ ਆਏ ਸੀਗੇ 8 ਤਰੀਕ ਨੂੰ ਸਵੇਰੇ ਮਾਰਨਿੰਗ ਸੈਨ ਫਰਾਂਸਿਸਕੋ ਉਤਰੇ ਸੀਗੇ। ਸੋ ਜਦੋਂ ਤੁਹਾਨੂੰ ਉਹ ਦੱਸ ਦਿੰਦੇ ਆ ਏਅਰਲਾਈਨ ਵੀ ਆਹ ਦਿਨ ਆਉਣੀ ਆ, ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਕਿਹੜੀ 'ਚ ਜਾਣਾ ਚਾਹੁੰਦੇ ਆ, ਤੁਹਾਨੂੰ ਉਹ ਜਿਹੜਾ ਵੀ ਤੁਹਾਨੂੰ ਸੂਟੇਬਲ ਆ ਨਾ ਦਿਨ ਵੀ ਮੈਂ ਹੀ ਜਾ ਸਕਦੇ ਆ, ਉਹ ਤੁਹਾਨੂੰ ਚੂਜ਼ ਕਰਨਾ ਪੈਂਦਾ। ਤੁਹਾਨੂੰ ਉਹ ਇੱਕ ਈਮੇਲ ਐਡਰੈਸ ਦਿੰਦੇ ਆ, ਉਹਦੇ ਉੱਤੇ ਤੁਹਾਨੂੰ ਈਮੇਲ ਕਰਨਾ ਪੈਂਦਾ ਵੀ ਮੇਰੀ ਇਹ ਸੀਟ ਜਾਂ ਇਹ ਜਿਹੜੀ ਆ ਮੇਰਾ ਦਿਨ ਕਨਫਰਮ ਕਰ ਦਿਓ। ਕਨਫਰਮ ਕਰਨ ਤੋਂ ਬਾਅਦ ਰਾਜਕਰਨ ਜੀ ਉਹ ਤੁਹਾਨੂੰ ਫਿਰ ਦੁਬਾਰਾ ਈਮੇਲ ਕਰਦੇ ਆ ਵੀ ਤੁਹਾਡੀ ਜਿਹੜੀ ਇਹ ਬੁਕਿੰਗ ਹੋ ਗਈ ਆ, ਤੇ ਤੁਹਾਨੂੰ ਅਸੀਂ ਆਹ ਕਰਫਿਊ ਦਾ ਪਾਸ ਭੇਜਦੇ ਆ, ਤੇ ਇੱਕ ਸਟੇਟ ਡਿਪਾਰਟਮੈਂਟ ਦਾ ਫਾਰਮ ਆ ਜਿਹੜਾ ਤੁਹਾਨੂੰ ਭੇਜਦੇ ਆ ਉਹ ਈਮੇਲ ਦੇ ਵਿੱਚ ਹੀ। ਜਿਹੜੇ ਤਾਂ ਬੰਦੇ ਉੱਥੇ ਭਰ ਸਕਦੇ ਉਹ ਭਰ ਲੈਣ, ਜਿਨ੍ਹਾਂ ਦੇ ਬਜ਼ੁਰਗ ਮਾਪੇ ਉੱਧਰ ਹੈਗੇ ਆ ਉਹ ਬੰਦੇ
ਇੱਥੋਂ ਭਰ ਕੇ ਕਿਸੇ ਨੂੰ ਈਮੇਲ ਕਰ ਦੇਣ, ਉਧਰੋਂ ਪ੍ਰਿੰਟ ਕਰਵਾ ਸਕਦੇ। ਬਿਲਕੁਲ ਰਾਜੇ ਭਾਜੀ, ਮੈਂ ਥੋੜਾ ਜਿਹਾ ਤੁਹਾਨੂੰ ਰੋਕਦਾ ਵਿੱਚ, ਅੱਜ ਵੀ ਸਾਨੂੰ ਕਈ ਕਾਲਾਂ ਆਈਆਂ ਸੀ, ਬਹੁਤ ਸਾਰੇ ਰਹਿ ਗਏ ਉੱਥੇ ਜਿਹੜੇ ਕਈ ਟਰੈਵਲ ਏਜੰਸੀਆਂ ਚੋਰ ਬਜ਼ਾਰੀ ਕਰ ਰਹੀਆਂ। ਅਤੇ ਜਿਹੜੇ ਬਜ਼ੁਰਗ ਦੀ ਮੈਨੂੰ ਅੱਜ ਕਾਲ ਆਈ ਸੀ, ਕਹਿੰਦਾ ਯਾਰ ਮੇਰੇ ਕੋਲ ਤਾਂ ਇੰਟਰਨੈਟ ਵੀ ਹੈ ਨਹੀਂ, ਮੈਂ ਇੱਥੇ ਟਰੈਵਲ ਏਜੰਸੀ ਨਾਲ ਗੱਲ ਕੀਤੀ, ਉਹ 1 ਲੱਖ ਰੁਪਈਆ ਮੰਗਦੇ ਸੀ। ਸੋ ਉਹਨਾਂ ਨੂੰ ਆਪਾਂ ਦੱਸ ਦਈਏ ਵੀ ਜਿਹੜਾ ਸਟੈਪ ਪ੍ਰੋਗਰਾਮ, ਮੈਂ ਉਹਨੂੰ ਇਹੀ ਦੱਸਿਆ, ਮੈਂ ਕਿਹਾ ਵੀ ਤੂੰ ਤੇਰੇ ਇੱਥੇ ਨਿਆਣੇ ਨਹੀਂ, ਕਹਿੰਦਾ ਨਿਆਣੇ ਹੈਗੇ ਆ, ਵੀ ਇੱਥੇ ਵਾਲੇ ਨਿਆਣੇ ਜਿਹੜੇ ਇੱਥੇ ਵਾਲਾ ਕੋਈ ਵੀ ਬੰਦਾ ਉਹਨੂੰ ਭਰ ਸਕਦਾ, ਉਹਦਾ ਕੋਈ ਰੌਲਾ ਨਹੀਂ ਹੈ। ਹਰਜੋਤ ਭਾਜੀ ਬਿਲਕੁਲ, ਅਮਰੀਕਾ ਦਾ ਬਹੁਤ ਵਧੀਆ, ਮੈਂ ਪਹਿਲੀ ਵਾਰੀ ਇਹ ਅਜਮਾਇਆ ਇਹ ਚੀਜ਼ ਨੂੰ। ਇੱਕ ਵੀ ਪੈਸਾ ਤੁਹਾਨੂੰ ਦੇਣ ਦੀ ਲੋੜ ਨਹੀਂ। ਜਿੱਦਣ ਤੁਹਾਨੂੰ ਪਹਿਲੀ ਈਮੇਲ ਆਉਂਦੀ ਉਦੋਂ ਉਹ ਤੁਹਾਨੂੰ ਕਹਿੰਦੇ ਤੁਹਾਨੂੰ 1 ਪੈਸਾ ਦੇਣ ਦੀ ਲੋੜ ਨਹੀਂ, ਤੁਹਾਡੇ ਉੱਤੇ ਹਾਰਡ ਟਾਈਮ ਚੱਲ ਰਿਹਾ ਆ, ਤੁਹਾਨੂੰ ਅਸੀਂ ਇੱਕ ਫਾਰਮ ਈਮੇਲ ਕਰਾਂਗੇ, ਉਹ ਤੁਸੀਂ ਭਰਨਾ ਆ। ਤੁਹਾਨੂੰ ਕਿਸੇ ਵੀ ਉੱਥੇ ਵਾਲੇ ਏਜੰਟ ਨੂੰ ਪੁੱਛਣ ਦੀ ਲੋੜ ਨਹੀਂ। ਤਕਰੀਬਨ ਹੁਣ ਪਿੰਡਾਂ ਵਿੱਚ ਹਰਜੋਤ ਭਾਜੀ ਹਰੇਕ ਦੇ ਇੱਕ ਅੱਧੇ ਪਿੰਡ ਦੇ ਵਿੱਚ ਕਿਸੇ ਕੋਲ ਤਾਂ ਪ੍ਰਿੰਟਰ ਹੈਗਾ ਹੀ ਆ। ਸੋ ਜਿਹੜਾ ਵੀ ਆਪਾਂ, ਜਿੱਦਾਂ ਹੁਣ ਮੈਨੂੰ ਈਮੇਲ ਆਈ ਕਿ ਤੇਰੇ ਡੈਡੀ ਦੀ ਅੰਮ੍ਰਿਤਸਰ ਤੋਂ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅੰਮ੍ਰਿਤਸਰ ਤੋਂ ਉਹ ਕਰ ਦਿਓ ਉਹਨਾਂ ਦੀ ਫਲਾਈਟ, ਕਿਉਂਕਿ ਜਿਹੜੀ 8 ਤਰੀਕ ਦੀ ਫਲਾਈਟ ਆਈ ਉਹ ਅੰਮ੍ਰਿਤਸਰ ਤੋਂ ਦਿੱਲੀ ਨਾਲ ਕਨੈਕਟਡ ਸੀਗੀ। ਅੰਮ੍ਰਿਤਸਰ ਤੋਂ ਏਅਰ ਇੰਡੀਆ ਲੈ ਕੇ ਆਇਆ, ਏਅਰ ਇੰਡੀਆ ਤੋਂ ਗਾਹਾਂ ਫਿਰ ਉਹ ਆਪਣੇ ਸੈਨ ਫਰਾਂਸਿਸਕੋ ਨੂੰ ਆਏ ਆ। ਤੇ ਜਿੱਦਾਂ ਵੀ ਤੁਸੀਂ ਆਪਣੀ ਉਹ ਬੁਕਿੰਗ ਕਰਦੇ ਆ, ਉਦੋਂ ਉਹਨਾਂ ਨੂੰ ਭੇਜਦੇ ਆ, ਉਸ ਹਿਸਾਬ ਨਾਲ ਤੁਹਾਡੀ ਬੁਕਿੰਗ। ਸਾਡੇ ਇੱਕ ਰਿਸ਼ਤੇਦਾਰ 1 ਦਿਨ ਪਹਿਲਾਂ ਆਏ ਸੀਗੇ, ਉਹ ਬੰਦਿਆਂ ਨੂੰ ਸਿੱਧੇ ਦਿੱਲੀ ਤੋਂ ਉਹ ਆਏ, ਕਿਉਂਕਿ ਜਿਹੜਾ US ਅੰਬੈਸੀ ਤੁਹਾਨੂੰ ਕਰਫਿਊ ਦਾ ਪਾਸ ਭੇਜਦੀ ਆ, ਉਹ ਸਾਰੇ SDM ਨੂੰ, ਸਾਰੇ DCਆਂ ਨੂੰ ਉਹਦਾ ਸਾਰੀ ਇੰਡੀਆ ਦੇ ਵਿੱਚ ਪਤਾ ਆ ਵੀ ਜੇ ਤੁਹਾਡੀ ਗੱਡੀ ਦੇ ਮੂਹਰੇ ਆ US ਅੰਬੈਸੀ ਦਾ ਪਾਸ ਲੱਗਾ ਆ, ਇਹ ਬੰਦੇ ਦਿੱਲੀ ਏਅਰਪੋਰਟ ਨੂੰ ਜਾਂ ਅੰਮ੍ਰਿਤਸਰ ਏਅਰਪੋਰਟ ਨੂੰ ਜਾ ਰਹੇ ਆ, ਇਹਨਾਂ ਨੂੰ ਰੋਕਣ ਦੀ ਲੋੜ ਨਹੀਂ। ਤੇ ਤੁਹਾਨੂੰ ਕਿਤੇ ਵੀ ਰੋਕਦਾ ਨਹੀਂ ਕੋਈ ਬੰਦਾ, ਕਿਤੇ ਵੀ। ਹੁਣ ਸਾਡੇ ਡੈਡੀ ਹੁਣੀ ਵੀ ਆਏ ਆ, ਉਹਨਾਂ ਨੂੰ ਕਿਤੇ ਵੀ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਤੱਕ ਕਿਸੇ ਨੇ ਹੱਥ ਵੀ ਨਹੀਂ ਦਿੱਤਾ। ਜਾਂ ਹੁਣ ਦਿੱਲੀ ਨੂੰ ਸਾਡੇ ਰਿਸ਼ਤੇਦਾਰ ਆਏ, ਉਹਨਾਂ ਨੂੰ ਵੀ ਕਿਸੇ ਨੂੰ ਕੁਛ ਨਹੀਂ ਕਿਹਾ। ਸੋ ਜਿੰਨੇ ਵੀ ਮੇਰੇ ਸੁਣਦੇ ਆ, ਉਹਨਾਂ ਨੂੰ ਕਿਸੇ ਨੂੰ ਡਰਨ ਦੀ ਲੋੜ ਨਹੀਂ, 1 ਪੈਸੇ ਦਾ ਖਰਚਾ ਨਹੀਂ। ਚਲੋ ਪੈਸੇ ਬਾਅਦ ਚ ਵੀ ਆਪਾਂ ਟਿਕਟਾਂ ਦੇ ਦੇਣੇ ਆ। ਜੋ ਆਉਣ ਵਾਲੇ ਦਿਨਾਂ ਵਿੱਚ, ਜਿੱਦਾਂ ਹੁਣ ਹਰਜੋਤ ਭਾਜੀ ਕੱਲ ਦੀ ਖਬਰ ਸੀਗੀ, NDTV ਨੇ ਛਾਪਿਆ ਵੀ ਜਿਹੜੇ ਆਉਣ ਵਾਲੇ ਦਿਨ ਆ, ਜੇ ਏਅਰਲਾਈਨਾਂ ਖੁੱਲਦੀਆਂ ਵੀ ਆ ਤਾਂ ਜਿਹੜੀਆਂ ਗਾਈਡਲਾਈਨ ਆ ਉਹ ਡਿਫਰੈਂਟ ਹੋਣੀਆਂ ਅੱਗੇ ਨਾਲੋਂ। ਪਹਿਲੇ ਵਾਲੀ ਗੱਲ ਨਹੀਂ ਹੋਣੀ ਹੈਗੀ। ਹੁਣ ਜਿੱਦਾਂ ਜਿਹੜੀ ਬਿਮਾਰੀ ਚੱਲਦੀ ਆ ਉਹਦੇ ਹਿਸਾਬ ਦੇ ਨਾਲ ਸੀਟਾਂ ਇੱਕ ਛੱਡ ਕੇ ਮਿਲਣੀਆਂ ਆਪਾਂ, ਯਾਨੀ ਕਿ ਅੱਧੀ ਕੈਪੈਸਿਟੀ ਦੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਮਹਿੰਗੀਆਂ ਵੀ ਹੋਊਗੀਆਂ। ਹਾਂਜੀ, ਉਹ ਬਿਲਕੁਲ ਜੀ। ਤੁਸੀਂ NDTV ਦੀ ਖਬਰ ਆ, ਉਹਨਾਂ ਨੇ ਲਾਈ ਆ ਸਾਰੀ, ਉਹਨਾਂ ਨੇ ਪੜਤਾਲ ਕਰਕੇ ਉਹਨਾਂ ਨੇ ਕਿਹਾ ਵੀ ਡਬਲ ਕੀਮਤ। ਹੁਣ ਇੱਕ ਪਾਸੇ ਦੀ ਜੇ ਹੁਣ ਆਪਾਂ ਕਹਿ ਦਈਏ ਸਾਨੂੰ 2000 ਦੀ ਮਿਲਦੀ ਇੱਕ ਪਾਸੇ ਦੀ, ਤੇ ਜੇ ਇੱਕ ਪਾਸੇ ਤੁਹਾਨੂੰ 2000 ਦੀ ਮਿਲਦੀ ਵੀ ਆ ਤਾਂ ਵੀ, ਜੇ ਹੁਣ ਤੁਹਾਨੂੰ 2000 ਦੇਣਾ ਪੈਂਦਾ ਤਾਂ ਵੀ, ਕਿਉਂਕਿ ਆਉਣ ਵਾਲੇ ਸਮੇਂ 'ਚ, ਕਿਉਂਕਿ ਤਕਰੀਬਨ ਸਾਡੇ ਜਿਹੜੀਆਂ ਦਿੱਲੀ ਤੋਂ ਬਹੁਤੀਆਂ ਏਅਰਲਾਈਨਾਂ ਆਉਂਦੀਆਂ ਉਹ ਮਈ ਦੇ ਅੱਧ ਤੱਕ ਬੰਦ ਨੇ। ਉਸੇ ਸਿੰਗਾਪੁਰ, ਐਮਿਰੇਟ ਸਾਰੀਆਂ ਤਕਰੀਬਨ ਬਹੁਤ ਲੇਟ ਤੱਕ ਜਾ ਰਹੀਆਂ, ਕਿਉਂਕਿ ਕੋਈ ਵੀ ਬੰਦਾ ਰਿਸਕ ਨਹੀਂ ਲੈਂਦਾ ਆਪਣੇ ਵਰਕਰਾਂ ਦੇ ਲਈ ਜਦ ਤੱਕ ਇਹ ਰਾਜਾ ਜੀ ਟਿਕਟ ਦੀ ਵੀ ਗੱਲ ਕਲੀਅਰ ਕਰਦੇ ਜਾਈਏ ਰਾਜਾ ਭਾਜੀ। ਬਹੁਤ ਸਾਰੇ ਜਿਹੜੇ ਆ ਇਹ ਵੀ ਗੱਲ ਚੱਲ ਰਹੀ ਹੈਗੀ ਆ ਵੀ ਸਟੇਟ ਡਿਪਾਰਟਮੈਂਟ ਦੇ ਨਾਲ ਵਾਈਟ ਹਾਊਸ ਜਿਹੜੀ ਆ ਉਹ ਕਹਿੰਦੇ ਵੀ ਜਿਹੜਾ ਸਟਿਮੂਲਸ ਪੈਕੇਜ ਆ ਉਹਦੇ ਤੇ ਵੀ ਵਰਕਆਊਟ ਕਰ ਰਿਹਾ। ਹੋ ਸਕਦਾ ਜਿਹੜੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਨੂੰ ਉਹ ਮਾਫ ਵੀ ਕਰ ਦੇਣ। ਹਾਂਜੀ, ਮੈਂ ਉਹੀ ਤੁਹਾਨੂੰ ਦੱਸਣ ਲੱਗਾ ਸੀਗਾ। ਮੈਂ ਕਿਹਾ ਮੈਂ ਤੁਹਾਨੂੰ ਦੱਸਣਾ ਸੀ ਵੀ ਮੈਂ ਉਹਨਾਂ ਨੂੰ ਕਾਲ ਵੀ ਕੀਤਾ ਸਟੇਟ ਡਿਪਾਰਟਮੈਂਟ ਨੂੰ ਵੀ। ਉਹਨਾਂ ਨੇ ਕਿਹਾ ਵੀ, ਮੈਂ ਕਿਹਾ ਵੀ ਅਸੀਂ 30 ਸਾਡੇ ਡੈਡੀ ਆ ਗਏ ਆ ਤੇ ਅਸੀਂ 30 ਦਿਨ ਚ ਕਦੋਂ ਅਸੀਂ ਪੇ ਕਰ ਸਕਦੇ, ਕਿੰਨੇ ਪੈਸੇ। ਉਹ ਕਹਿੰਦੇ ਸੀਗੇ ਤੁਸੀਂ ਵੇਟ ਕਰਿਓ ਤੇ ਅਸੀਂ ਤੁਹਾਨੂੰ ਲੈਟਰ ਘੱਲਾਂਗੇ ਵੀ ਸਾਡੀ ਕਾਂਗਰਸ ਦੇ ਨਾਲ, ਕਾਂਗਰਸ ਦੇ ਵਿੱਚ ਗੱਲ ਚੱਲਦੀ ਜਿਹੜੀ ਸਾਡੀ, ਸਾਨੂੰ ਪੈਕੇਜ ਮਿਲ ਗਿਆ ਤਾਂ ਤਕਰੀਬਨ ਉਹ ਟਿਕਟਾਂ ਜਿਹੜੀਆਂ ਮਾਫ, ਜਿਹੜੇ ਬੰਦੇ ਨਹੀਂ ਕਰਦੇ ਕੰਮ ਜਾਂ ਜਿਹੜੇ ਆਉਣ ਵਾਲੇ ਵੀ ਆ ਜਾਂ ਕੋਈ ਵੀ, ਕਿਉਂਕਿ ਇਸ ਵੇਲੇ ਹਾਰਡ, ਕਿਉਂਕਿ ਗਵਰਨਮੈਂਟ ਨੇ, ਤੁਹਾਨੂੰ ਪਤਾ, ਤੁਸੀਂ ਰੋਜ਼ ਖਬਰਾਂ ਕਰਦੇ ਆ ਭਾਜੀ, ਹਰ ਇੱਕ ਇੰਡਸਟਰੀ ਨੂੰ ਪੈਸੇ ਉਹਨਾਂ ਨੇ ਦਿੱਤੇ ਆ, ਦੇਣੇ ਆ, ਚਾਹੇ ਉਹ ਸਮਾਲ ਬਿਜ਼ਨਸ ਆ, ਚਾਹੇ ਵੱਡੇ ਆ, ਚਾਹੇ ਕੁਛ ਵੀ ਆ, ਤੇ ਸਾਨੂੰ ਵੀ ਪੈਕੇਜ ਮਿਲ ਰਹੇ ਆ। ਸੋ ਉਹ ਜਿਹੜੀ ਅਜੇ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ। ਜਿਹੜਾ ਵੀ ਬੰਦਾ ਸੁਣਦਾ ਆ ਉਹ ਜ਼ਰੂਰ ਇਨਰੋਲ ਕਰ ਦੇਵੇ, ਕਿਉਂਕਿ ਬਹੁਤ ਜ਼ਰੂਰੀ ਆ। ਹਾਂਜੀ, ਜ਼ਰੂਰੀ ਆ। ਉਹਨਾਂ ਨੂੰ ਕਮ ਸੇ ਕਮ ਇਹ ਪਤਾ ਲੱਗ ਜਾਵੇ ਵੀ ਸਾਡੇ ਇੰਨੇ ਸਿਟੀਜ਼ਨ ਇੱਥੇ ਬੈਠੇ ਨੇ, ਸਾਨੂੰ ਉਹਨਾਂ ਦੇ, ਕਿਉਂਕਿ ਤੁਹਾਨੂੰ ਉਹ ਤੁਹਾਡੇ ਨਾਲ ਕੰਟੈਕਟ ਰੱਖਦੇ ਨੇ ਉਹ ਬੰਦੇ। ਜੀ ਰਾਜਾ ਜੀ, ਇਹ ਵੀ ਜੇ ਤੁਹਾਨੂੰ ਜਾਣਕਾਰੀ ਹੋਵੇ ਜਾਂ ਤੁਹਾਡੇ ਪਿਤਾ ਜੀ ਦਾ ਕੋਈ ਦੋਸਤ ਜਾਂ ਤੁਹਾਡੇ ਕੋਈ ਜਾਣਕਾਰੀ ਦੇ ਵਿੱਚ ਕੋਈ ਗ੍ਰੀਨ ਕਾਰਡ ਹੋਲਡਰ ਵੀ ਇਕੱਲੇ ਤੌਰ ਦੇ ਉੱਤੇ ਵਿਦਆਊਟ ਸਿਟੀਜ਼ਨ ਵੀ ਕੋਈ ਹੈ? ਭਾਜੀ ਹਾਂਜੀ, ਰਾਜਕਰਨ ਜੀ, ਮੈਂ ਦੱਸਣਾ ਉਹਦੇ ਉੱਤੇ ਆਪਸ਼ਨ ਵੀ ਆਉਂਦੀ ਆ ਜਦੋਂ ਤੁਸੀਂ ਇਨਰੋਲ ਵੀ ਕਰਦੇ ਆ ਨਾ, ਉਹਦੇ ਆਪਸ਼ਨ ਵੀ ਆਉਂਦੀ ਆ ਤੇ ਪਰਮਾਨੈਂਟ ਗ੍ਰੀਨ ਕਾਰਡ ਤੇ ਜਾਂ ਸਿਟੀਜ਼ਨ। ਅਸਲ ਵਿੱਚ ਜਿਹੜੀ ਮੈਂ ਅੰਬੈਸੀ ਨੂੰ ਵੀ ਗੱਲ ਕੀਤਾ ਸੀ, US ਅੰਬੈਸੀ ਨੂੰ ਵੀ, ਪਰ ਉਹ ਪ੍ਰੈਫਰੈਂਸ ਦਿੰਦੇ ਆ US ਸਿਟੀਜ਼ਨ ਨੂੰ ਜ਼ਿਆਦਾ, ਤੇ ਜਾਂ ਜਿਹਨੂੰ ਮੈਡੀਕਲ ਇਸ਼ੂਜ਼ ਆ। ਠੀਕ ਹੈ ਜੀ। ਹਾਂਜੀ, ਉਹਨਾਂ ਬੰਦਿਆਂ ਨੂੰ। ਬਾਕੀ ਜਿਹੜੇ ਵੀ ਬੰਦੇ, ਜਦੋਂ ਤੁਸੀਂ ਦਿੱਲੀੋਂ ਚੜ੍ਹਨਾ, ਜਦੋਂ ਹੁਣ ਸਾਡੇ ਡੈਡੀ ਅੰਮ੍ਰਿਤਸਰ ਤੋਂ ਆਏ ਆ, ਜਿਹੜੇ ਬੰਦੇ ਦਿੱਲੀੋਂ ਜਦੋਂ ਉੱਥੇ ਯੂਨਾਈਟਿਡ ਦੀ ਫਲਾਈਟ ਆਉਂਦੀ ਸਿੱਧੀ ਤੋਂ,
ਉਹ ਤੁਹਾਡਾ ਟੈਂਪਰੇਚਰ ਜ਼ਰੂਰ ਚੈੱਕ ਕਰਦੇ ਆ। ਸਾਰਿਆਂ ਨੂੰ ਇੱਕ ਫਾਰਮ ਵੀ ਤੁਹਾਡੇ ਈਮੇਲ ਜਾਂ COVID-19 ਦਾ ਇੱਕ ਫਾਰਮ ਆਉਂਦਾ, ਜਦੋਂ ਤੁਹਾਨੂੰ ਲਾਸਟ ਈਮੇਲ ਆਉਂਦੀ ਉਹਦੇ ਵਿੱਚ ਤੁਸੀਂ ਉਹ ਭਰਨਾ। ਉਹਦੇ ਵਿੱਚ ਲਿਖਿਆ ਵੀ ਤੁਹਾਡੇ 72 ਘੰਟੇ ਤੁਹਾਨੂੰ ਬੁਖਾਰ ਤਾਂ ਨਹੀਂ ਸੀ, ਤੁਹਾਨੂੰ ਖੰਘ ਤਾਂ ਨਹੀਂ, ਤੁਹਾਡੀ ਸ਼ੋਰਟ ਬਰੀਥ ਤਾਂ ਨਹੀਂ ਸੀਗੀ। ਸੋ ਤੁਸੀਂ ਸਾਨੂੰ ਉਹ ਸਾਈਨ ਕਰਨਾ ਪੈਣਾ। ਬਾਕੀ ਤੁਹਾਡਾ ਟੈਂਪਰੇਚਰ ਜਦੋਂ ਤੁਸੀਂ ਸੈਨ ਫਰਾਂਸਿਸਕੋ ਉਤਰਦੇ ਵੀ ਆ ਤਾਂ ਵੀ ਉਹ ਚੈੱਕ ਕਰਦੇ ਆ। ਸੋ ਜਦੋਂ ਤੁਹਾਨੂੰ ਉੱਥੇ ਉਹ ਡੈਡੀ ਸਾਡੇ ਦੱਸਦੇ ਸੀਗੇ ਵੀ ਜਦੋਂ ਤੁਹਾਨੂੰ ਜਹਾਜ਼ ਦੇ ਵਿੱਚ ਬਹਿਣ ਲੱਗਿਆ ਨੂੰ ਦੱਸਦੇ ਨੇ ਕਿ ਤੁਸੀਂ ਕਿਸੇ ਨੂੰ ਧੱਕਾ ਨਹੀਂ ਮਾਰਨਾ, ਕਿਸੇ ਦੇ ਲਾਗੇ ਨਹੀਂ ਲੱਗਣਾ, ਤੁਸੀਂ ਹੌਲੀ ਹੌਲੀ ਜਾਣਾ, ਅਸੀਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਣਾ, ਸਾਰਿਆਂ ਨੂੰ ਬਾਹਰ ਕੱਢਣਾ, ਤੁਸੀਂ ਕਾਲੇ ਨਹੀਂ ਪੈਣਾ ਹੈਗਾ। ਹਾਂਜੀ ਬਿਲਕੁਲ ਬਿਲਕੁਲ। ਤੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜਦੋਂ ਆ ਕੇ ਉਹਨਾਂ ਨੇ ਟੈਂਪਰੇਚਰ ਵਗੈਰਾ ਚੈੱਕ ਕੀਤਾ, ਤੇ ਇੱਕ ਚੀਜ਼ ਜ਼ਰੂਰ ਆਪਣੇ ਜਿੰਨਿਆਂ ਨੇ ਆਉਣਾ ਆ, ਭਾਈ ਝੂਠ ਨਾ ਬੋਲਿਓ, ਮੈਡੀਕਲ ਕੰਡੀਸ਼ਨ ਦੇ ਵਿੱਚ ਆਪਣਾ ਜੇ ਕੋਈ ਝੂਠ ਨਾ ਬੋਲਿਓ, ਕਿਉਂਕਿ ਇੱਥੇ ਆਉਣ ਦੀ ਖਾਤਰ ਜੇ ਤੁਹਾਨੂੰ ਕੁਛ ਇੱਦਾਂ ਦੀ ਸੀਗੀ ਤੇ ਜੋ ਚੀਜ਼ ਤੁਸੀਂ ਲੁਕਾਓਗੇ ਤੇ ਬਾਅਦ ਦੇ ਵਿੱਚ ਕਿਸੇ ਹੋਰ ਨੂੰ ਹੋਊਗੀ। ਤੇ ਉਹਨਾਂ ਨੂੰ ਭਾਜੀ ਦੇਖੋ, ਉਹਨਾਂ ਨੂੰ ਜਦੋਂ ਅਸੀਂ ਭਰਿਆ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਨੰਬਰ ਵੀ ਭਰਿਆ, ਉਹਨਾਂ ਨੂੰ ਕੱਲੇ ਦਾ ਮੈਡੀਕਲ ਹਿਸਟਰੀ ਵੀ ਪਤਾ ਲੱਗ ਗਈ। ਹੁਣ ਮੇਰੇ ਡੈਡੀ ਦੀ ਜਿੱਦਾਂ ਹੁਣ ਅਸੀਂ ਫਾਰਮ ਦੇ ਵਿੱਚ ਸੋਸ਼ਲ ਸਿਕਿਉਰਿਟੀ ਭਰਦੇ ਹਾਂ, ਹੁਣ ਤੁਹਾਡੀ ਸੋਸ਼ਲ ਸਿਕਿਉਰਿਟੀ ਦੇਖ ਕੇ ਉਹਨਾਂ ਨੂੰ, ਕਿਉਂਕਿ ਗਵਰਨਮੈਂਟ ਆ ਰਾਈਟ, ਗਵਰਨਮੈਂਟ ਅਦਾਰਾ ਆ, ਸਾਰੀ ਇਨਫੋਰਮੇਸ਼ਨ ਉਹਨਾਂ ਕੋਲ। ਹਾਂਜੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ। ਕੋਈ ਵੀ ਬੰਦਾ ਗਲਤ ਕੰਮ, ਹਾਂ ਜਿਹਨੂੰ ਕੋਈ ਹਾਰਟ ਡਿਜ਼ੀਜ਼ ਆ ਜਾਂ ਕੋਈ ਗੱਲ ਆ, ਉਹ ਬੰਦਾ ਆਪਣਾ ਬੇਝਿਜਕ ਉਹ ਲਿਖਣਾ ਚਾਹੀਦਾ। ਜੇ ਕਿਸੇ ਨੂੰ ਅਸਥਮਾ ਆ ਉਹ ਲਿਖੋ, ਜ਼ਰੂਰ ਲਿਖੋ। ਹਾਂਜੀ ਉਹ ਬੰਦਿਆਂ ਨੂੰ ਪ੍ਰਾਇਓਰਿਟੀ ਆ, ਸਿਆਣੇ ਬੰਦਿਆਂ ਨੂੰ। ਹੁਣ ਸਾਡੇ ਡੈਡੀ ਨੂੰ ਉਹਨਾਂ ਨੇ ਫਸਟ ਕਲਾਸ ਦੀ ਟਿਕਟ ਦਿੱਤੀ, 3 ਨੰਬਰ ਸੀਟ ਸੀਗੀ ਜਦੋਂ ਦਿੱਲੀੋਂ ਚੜ੍ਹੇ ਆ। ਤੇ ਹੁਣ ਮੈਂ ਬਾਪੂ ਨੂੰ ਕਹਿੰਦਾ, ਮੈਂ ਕਿਹਾ ਤੂੰ ਆਪਾਂ ਤਾਂ ਕਦੇ ਵੀ ਨਹੀਂ ਜਾ ਸਕਦੇ, ਹੁਣ ਅਸੀਂ ਤਾਂ ਸਲੂਟ ਕਰਦੇ ਹਾਂ ਗਵਰਨਮੈਂਟ ਨੂੰ। ਬਿਲਕੁਲ ਇੱਥੇ ਆ ਕੇ ਜ਼ਰੂਰ ਉਹਨਾਂ ਨੇ ਇੱਕ ਫਾਰਮ ਵੀ ਦਿੱਤਾ ਵੀ 14 ਦਿਨ ਲਈ ਤੁਹਾਨੂੰ ਅੰਦਰ ਘਰ ਆਪਣੇ 'ਚ ਹੀ ਰਹਿਣਾ ਪੈਣਾ, ਬਾਹਰ ਨਹੀਂ ਜਾਣਾ ਹੈਗਾ, ਹਨਾ? ਹਾਂਜੀ ਉਹਨਾਂ ਨੇ ਵਰਬਲੀ ਉੱਦਾਂ ਕਿਹਾ ਆਪਾਂ ਨੂੰ ਇੱਥੇ। ਅਸੀਂ ਉੱਦਾਂ ਜਾਂਦੇ ਜਿੱਦਣ ਦੇ ਉਹ ਆਏ ਆ, ਨਾ ਹੀ ਉਹ ਵਾਕ ਕਰਨ ਗਏ ਆ ਕਮਰੇ 'ਚ, ਜਾਂ ਬਾਥਰੂਮ ਵੀ ਉਹਨਾਂ ਨੂੰ ਇਕੱਲਿਆਂ ਦਿੱਤਾ ਆ। ਸਿਰਫ ਉਹ ਅਸੀਂ ਰੋਟੀ ਰੱਖ ਪਾ ਦਈਦੀ ਆ ਦੂਰੋਂ, ਤੇ ਉਹ ਬਹਿ ਜਾਂਦੇ ਆ ਜਾਂ ਪਿੱਛੇ ਚੱਲ ਜਾਂਦੇ ਆ ਇੰਨਾ। ਕਿਉਂਕਿ ਜਿੱਦਾਂ ਹੁਣ ਹੁਣ ਜਿਹੜਾ ਕੈਨੇਡਾ ਦੇ ਵਿੱਚ ਆ, ਕੈਨੇਡਾ ਦੇ ਵਿੱਚ 14 ਦਿਨ ਤੁਹਾਨੂੰ ਪਹਿਲਾਂ ਫਾਰਮ ਦੇ ਵਿੱਚ ਦੱਸਣਾ ਪੈਂਦਾ ਆ ਤੇ ਮੇਰੀ ਆਹ ਲੋਕੇਸ਼ਨ ਹੋਊਗੀ, ਮੈਂ ਹੋਟਲ 'ਚ ਰਹੂੰਗਾ ਜਾਂ ਮੈਂ ਇਕੱਲੇ ਕਮਰੇ ਕਿਹੜੇ 'ਚ ਰਹੂੰਗਾ। ਉੱਥੇ ਦਾ ਥੋੜਾ ਵੱਖਰਾ, ਪਰ ਇੱਥੇ ਵੀ ਸਾਨੂੰ ਸਾਡੀ ਇਤਿਹਾਸ ਲਈ ਫੈਮਲੀਆਂ ਦੀ ਸਾਨੂੰ ਕਰਨਾ ਜ਼ਰੂਰੀ ਆ। ਬਿਲਕੁਲ ਬਿਲਕੁਲ ਬਿਲਕੁਲ। ਹੋਰ ਸਾਡੇ ਫੇਸਬੁੱਕ ਤੇ ਸਰੋਤੇ ਕਹਿੰਦੇ, ਮੈਨੂੰ ਪਹਿਲਾਂ ਵੀ ਪਤਾ ਲੱਗਿਆ ਉਹਨਾਂ ਦੀ ਬੱਸ ਵੀ ਆਉਂਦੀ ਐਮਬੈਸੀ ਵਾਲਿਆਂ ਦੀ, ਕਈ ਵਾਰੀ ਕਹਿੰਦੇ ਵੀ ਜਲੰਧਰ ਤੋਂ। ਹਾਂਜੀ ਭਾਈ ਸਾਨੂੰ ਉਹਨਾਂ ਨੇ ਆਪਸ਼ਨ ਦਿੱਤੀ ਸੀਗੀ ਕਿ ਤੁਸੀਂ ਇੰਡੀਵਿਜੂਅਲ ਜਾਣਾ ਚਾਹੁੰਦੇ ਆ ਕਿ ਤੁਸੀਂ ਅਸੀਂ ਤੁਹਾਨੂੰ ਲੈ ਕੇ ਜਾਈਏ ਜੀ। ਸੋ ਉਹਨਾਂ ਦੀਆਂ ਬੱਸਾਂ ਵੀ ਆਉਂਦੀਆਂ ਆ, ਉਹ ਬੱਸਾਂ 'ਚ ਵੀ ਤੁਸੀਂ ਆ ਸਕਦੇ ਆ। ਕਿਉਂਕਿ ਜਦੋਂ ਸਾਨੂੰ ਲਾਸਟ ਈਮੇਲ ਵੀ ਆਈ ਸੀ, ਉਹ ਕਹਿੰਦੇ ਸੀ ਵੀ ਜੇ ਤੁਹਾਨੂੰ ਅੰਮ੍ਰਿਤਸਰੋਂ ਬਾਈ ਦਾ ਵੇ ਤੁਹਾਨੂੰ ਉੱਥੋਂ ਅਸੀਂ ਨਾ ਜਹਾਜ਼ ਲਿਆ ਸਕੀਏ, ਅਸੀਂ ਆਪਣੀ ਬੱਸ ਦੇ ਜ਼ਰੀਏ ਦਿੱਲੀ ਲੈ ਕੇ ਆਵਾਂਗੇ ਜੀ। ਆਪਸ਼ਨ ਉਹਨਾਂ ਨੇ ਜ਼ਰੂਰ ਰੱਖੀ। ਇੱਕ ਬਾਰ-ਬਾਰ ਜਿਹੜੇ ਸਾਰੇ ਜਾਣੇ ਸਵਾਲ ਪੁੱਛ ਰਹੇ, ਉੱਦਾਂ ਉਹਨਾਂ ਨੇ ਕੀਮਤ ਵਗੈਰਾ ਦੱਸੀ ਸੀ ਵੀ ਇੰਨੀ ਕੁ ਕੀਮਤ ਹੋ ਸਕਦੀ ਆ? ਹਾਂਜੀ $2400 ਦੇ ਕਰੀਬ ਅੰਮ੍ਰਿਤਸਰ ਤੋਂ ਇੱਥੇ ਤਾਈਂ ਟੋਟਲ। ਹਾਂਜੀ ਟੋਟਲ ਨੂੰ ਦੱਸਿਆ ਸੀਗਾ। ਹਾਂਜੀ ਹੋਰ ਸਰੋਤੇ ਆ ਵੀ ਡੈਟਰਾਇਟ ਉਹ ਨਹੀਂ ਆਣਾ ਆ, ਉਹ ਬਿਲਕੁਲ ਜੇ ਮੇਨਲੀ ਆਈ ਥਿੰਕ ਉਹ ਮੇਨ ਇੰਟਰਨੈਸ਼ਨਲ 에ਅਰਪੋਰਟ ਸੈਨ ਫਰਾਂਸਿਸਕੋ ਆਉਗੇ, ਫਿਰ ਉਹ ਕਹਾਂ ਮੇ ਵੀ ਕਨੈਕਟ ਕਰੂਗੇ ਜੀ। ਬਿਲਕੁਲ, ਕਿਉਂਕਿ ਜਿਹੜੇ ਹੁਣ ਇਹਨਾਂ ਦੇ ਨਾਲ ਇੱਥੇ ਬੰਦੇ ਆਏ, ਉਹ ਟੈਕਸਸ ਦੇ ਵੀ ਆਏ ਆ, ਪੋਰਟਲੈਂਡ ਦੇ ਬੰਦੇ ਵੀ ਆਏ, ਓਹਾਇਓ ਦੇ ਵੀ ਬੰਦੇ ਇਸ ਫਲਾਈਟ ਦੇ ਵਿੱਚ ਆਏ ਸੀਗੇ ਡੈਡੀ ਉਹਨਾਂ ਦੇ ਨਾਲ ਜੀ। ਸੋ ਬਿਲਕੁਲ ਜੇ ਸਾਡੇ ਸਰੋਤੇ ਕੋਈ ਨੰਬਰ ਤੁਹਾਡਾ ਪੁੱਛਣ, ਕਿਸੇ ਦੀ ਹੈਲਪ ਦੀ ਕਰਨਾ ਚਾਹੋਗੇ ਤਾਂ ਅਸੀਂ ਨੰਬਰ ਤੁਹਾਡਾ ਦੇ ਸਕਦੇ ਹਾਂ? ਹਾਂਜੀ ਜ਼ਰੂਰ। ਮੇਰਾ ਨੰਬਰ ਜੀ ਹਰਜੋਤ ਭਾਜੀ 510 294 867 0867, ਲਾਸਟ ਨੰਬਰ ਜਿਹੜਾ 294 0867 510 ਏਰੀਆ ਕੋਡ ਹੈ। ਹਾਂਜੀ ਕੋਈ ਵੀ ਬੰਦੇ ਕਿਸੇ ਨੂੰ ਵੀ ਹੈਲਪ ਚਾਹੀਦਾ ਹੋਵੇ ਮੈਨੂੰ ਦੱਸ ਦਿਓ। ਜਿਹੜੀ ਲਾਸਟ ਕਿਸੇ ਬੰਦੇ ਨੂੰ ਮੈਨੂੰ ਪੁੱਛ ਲੈਣ, ਮੈਂ ਉਹਨੂੰ ਈਮੇਲ ਵੀ ਕਰ ਦੂੰ। ਜਿਹੜੀ ਸਾਨੂੰ ਪਰਸੋਂ ਈਮੇਲ ਸਾਡੇ ਡੈਡੀ ਹੁਣ ਦੇ ਆਇਆਂ ਤੋਂ ਬਾਅਦ ਵੀ ਆਈ ਆ, ਉਹ ਵੀ ਮੈਂ ਉਹਨਾਂ ਨੂੰ ਦੱਸ ਸਕਦਾ ਵੀ ਉਹ ਦੱਸ ਰਹੇ ਸੀਗੇ ਉਹਦੇ ਵਿੱਚ ਵੀ ਪਲੀਜ਼ ਸਾਨੂੰ ਇਹ ਆਪਣਾ ਤੁਸੀਂ ਜਿਹੜੇ ਵੀ ਬੰਦੇ ਆਪਣੇ ਹੈਗੇ ਉਹਨਾਂ ਨੂੰ ਦੱਸ ਦਿਓ ਵੀ ਆਹ ਫਲਾਈਟਾਂ ਅਸੀਂ ਹੋਰ ਲੈ ਕੇ ਆ ਰਹੇ ਹਾਂ ਜੀ। ਬਿਲਕੁਲ। ਤੇ ਰਾਜਾ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਆਪਾਂ ਧੰਨਵਾਦ ਤੁਹਾਡਾ। ਹਾਂਜੀ ਥੈਂਕ ਯੂ ਇਨਫੋਰਮੇਸ਼ਨ ਟਾਈਮ ਦੇਣ ਦੇ ਲਈ। ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਜ਼ਰੂਰ ਰਾਜਾ ਨੂਰਪੁਰੀਆ ਜੀ ਦਾ ਫੋਨ ਜਿਹੜਾ ਆ ਫੇਸਬੁੱਕ ਤੇ ਵੀ ਪਾ ਦਿੰਦੇ ਆ, ਤੇ ਤੁਸੀਂ ਡਾਇਰੈਕਟਲੀ ਉਹਨਾਂ ਤੋਂ ਕਾਲ ਕਰ ਸਕਦੇ ਆ। ਮੇ ਵੀ ਉਹ ਤੁਹਾਡੀ ਪਰ ਇੱਕ ਚੀਜ਼ ਚਲੋ ਠੀਕ ਆ, ਉਹਨਾਂ ਨੇ ਹੈਲਪ ਕਰਨ ਦੇ ਲਈ ਆਖਿਆ, ਪਰ ਦੇਖਿਓ ਜਿਹੜੀ ਚੀਜ਼ ਆਪਾਂ ਖੁਦ ਕਰ ਸਕਦੇ ਪਲੀਜ਼ ਉਹ ਖੁਦ ਕਰ ਲਿਓ। ਆਪਾਂ ਇਹ ਨਾ ਹੋਵੇ ਵੀ ਹਰ ਇੱਕ ਛੋਟੀ ਜਿਹੀ ਚੀਜ਼ ਦੇ ਲਈ ਵੀ ਆਪਾਂ ਰਾਜੇ ਭਾਜੀ ਨੂੰ ਕਾਲ ਕਰਿਓ, ਉਹਨਾਂ ਦੇ ਸੌਣ ਦਾ ਟਾਈਮ ਦਾ ਵੀ ਉਸ ਹਿਸਾਬ ਦੇ ਨਾਲ ਜ਼ਰੂਰ, ਕਿਉਂਕਿ ਉਹਨੇ ਵਲੰਟੀਅਰ ਕਰਨਾ ਜਿੱਦਾਂ ਸਾਡੇ ਆ ਨਾ। ਹੁਣ ਸਾਨੂੰ ਵੀ ਜਦੋਂ ਅਸੀਂ ਖਬਰ ਕਰ ਰਹੇ ਸੀ ਅਨਪਲਾਇਮੈਂਟ ਦੀ, ਫਿਰ ਕਾਲਾਂ ਆ ਜਾਂਦੀਆਂ ਵੀ ਭਾਜੀ ਭਰ ਵੀ ਦਿਓ, ਫਿਰ ਹੁਣ ਉਹ ਸਾਤੋਂ ਨਹੀਂ ਹੁੰਦਾ ਕਿਉਂਕਿ ਅਸੀਂ ਆਪਣਾ ਕੰਮ ਵੀ ਕਰਨਾ ਹੁੰਦਾ। ਨਹੀਂ ਬਿਲਕੁਲ, ਅਗਲੇ ਬੰਦੇ ਦਾ ਵੀ ਜਿਹੜਾ ਉਹ ਜ਼ਰੂਰ, ਪਰ ਉਹ ਗਾਈਡ ਬਿਲਕੁਲ ਵਧੀਆ ਕਰੂਗੇ, ਉਹਨਾਂ ਨੇ ਕੋਈ ਪੈਸਾ ਚਾਰਜ ਨਹੀਂ ਕਰਨਾ, ਵਲੰਟਰੀ ਸੇਵਾ ਹੀ ਕਰਨੀ ਜੀ। ਬਿਲਕੁਲ। ਤੇ ਜਿੱਦਾਂ ਹਰਜੋਤ ਭਾਈ ਨੇ ਪਹਿਲਾਂ ਵੀ ਕਿਹਾ ਸੀਗਾ, ਇਹ ਚੀਜ਼ ਦਾ ਬਹੁਤ ਧਿਆਨ ਰੱਖਿਓ, ਬਹੁਤ ਵਡਮੁੱਲੀ ਚੀਜ਼ ਆ।
ਇਹ ਫਾਰਮ ਭਰਨ ਦਾ ਬਿਲਕੁਲ ਫ੍ਰੀ ਆਫ ਕਾਸਟ ਆ। ਸਟੇਟ ਡਿਪਾਰਟਮੈਂਟ ਨੇ ਤੁਹਾਡੇ ਕੋਲ ਇੱਕ ਚਵਾਨੀ ਨਹੀਂ ਜਿਹੜੀ ਇਸ ਦੇ ਵਿੱਚ ਲੈਣੀ, ਨਾ ਟਿਕਟ ਦੇ ਪੈਸੇ ਲੈਣੇ ਆ, ਸਿਰਫ ਫਾਰਮ ਜਿਹੜਾ ਭਰਨਾ ਆ। ਹੁਣ ਜਿੰਨੇ ਵੀ ਬਜ਼ੁਰਗ ਜਾਂ ਤੁਹਾਡੇ ਜਾਣਕਾਰ ਕੋਈ ਉੱਥੇ ਫਸਿਆ ਆ, ਉਹਨਾਂ ਨੂੰ ਕਹੋ ਵੀ ਕੋਈ ਇੱਥੇ ਆਪਣਾ ਬੰਦਾ ਲੱਭ ਲਓ, ਉਹਨਾਂ ਨਾਲ ਗੱਲ ਕਰਕੇ ਇਸ ਤਰੀਕ ਨੂੰ ਜਿਹੜਾ ਆ ਉਹ ਜ਼ਰੂਰ ਪਹੁੰਚਾ ਲਿਓ। ਲਗੇਜ ਦੀ ਕਈ ਜਿਹੜੇ ਇੱਕ ਬੈਗ ਅਲਾਉਡ ਹੈਗਾ, ਇੱਕ ਕੈਰੀ ਔਨ ਬੈਗ ਤੇ ਇੱਕ ਜਿਹੜਾ 23 ਕਿਲੋ ਦਾ ਜਿਹੜਾ ਉਹ ਬੈਗ ਉਹਨਾਂ ਨੇ ਅਲਾਉਡ ਹੈਗਾ। ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦਾ, ਉਹਨਾਂ ਨੂੰ ਕਹੋ ਇਮੀਡੀਏਟਲੀ ਆ ਜਾਓ। ਪੰਜਾਬ ਜਾਂ ਇੰਡੀਆ ਦੇ ਹਾਲਤ ਹੁਣ ਉੱਥੇ ਕਾਫੀ ਖਰਾਬ ਹੋ ਰਿਹਾ, ਕੇਸ ਵਧਣੇ ਸ਼ੁਰੂ ਹੋ ਗਏ ਆ, ਸਾਡੇ ਮੁਲਕ 'ਚ ਥੋੜਾ ਠੀਕ ਹੁੰਦਾ ਜਾ ਰਿਹਾ ਹੈਗਾ ਆ। ਸੋ ਆਪਾਂ ਹਾਲਤਾਂ ਉੱਤੇ ਦੇਖੀਆਂ। ਇੱਕ ਹੋਰ ਚੀਜ਼, ਬਗੈਰ ਫਾਰਮ ਭਰੇ 에ਅਰਪੋਰਟ ਨੂੰ ਜਿਹੜਾ ਉਹ ਜਾਓਗੇ ਤਾਂ ਤੁਹਾਡੇ ਲਈ ਮੁਸ਼ਕਿਲ ਆ ਸਕਦੀ ਆ। ਸੋ ਮੇਕ ਸ਼ੋਰ ਕਰਿਓ ਤੁਹਾਨੂੰ ਜਿਹੜਾ ਉਹ ਫਾਰਮ ਭਰਿਆ ਹੋਵੇ, ਤੁਹਾਨੂੰ ਜਿਹੜੀ ਉਹਨਾਂ ਦੇ ਦੁਆਰਾ ਈਮੇਲ ਆਈ ਹੋਵੇ, ਤੁਹਾਡੇ ਕੋਲ ਉਹ ਕਰਫਿਊ 'ਚੋਂ ਨਿਕਲਣ ਵਾਲਾ ਪਾਸ ਤੁਹਾਡੇ ਕੋਲ ਹੋਵੇ। ਅਦਰਵਾਈਜ਼ ਤੁਸੀਂ ਬਚਦੇ ਬਚਾਉਂਦੇ ਇਹ ਨਾ ਹੋਵੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਦੂ ਕਿ ਤੁਸੀਂ ਉੱਥੇ ਪਹੁੰਚੋ ਤੇ ਬਾਅਦ 'ਚ ਅੱਗੋਂ ਆਖਣ ਵੀ ਤੁਹਾਡੇ ਲਈ ਤਾਂ ਫਲਾਈਟ ਹੀ ਨਹੀਂ ਹੈਗੀ, ਉੱਥੇ ਉਹਨਾਂ ਨੇ ਤੁਹਾਨੂੰ ਇੰਤਜ਼ਾਰ ਵੀ ਨਹੀਂ ਕਰਨ ਦੇਣਾ ਵੀ ਹੁਣ ਭਰ ਲਓ ਤੇ ਉਹ ਚੀਜ਼ ਕਰ ਲਓ। ਇਹ ਚੀਜ਼ ਕਈ ਵਾਰੀ ਆਪਣੇ ਲੋਕ ਨਾ ਕਹਿੰਦੇ ਆ ਵੀ ਜਾ ਕੇ ਕਰ ਲਾਂਗੇ, ਇਹ ਹੈ ਉਹ ਹੈ, ਇਹ ਚੀਜ਼ ਨਾ ਕਰਿਓ। ਜਿਹੜਾ ਪ੍ਰੋਐਕਟਿਵਲੀ ਤੁਹਾਨੂੰ ਇਹ ਸਾਰਾ ਕੁਝ ਪਹਿਲਾਂ ਹੀ ਜਿਹੜਾ ਉਹ ਕਰਨਾ ਪੈਣਾ ਹੈਗਾ। ਸੋ ਰਾਜਾ ਨੂਰਪੁਰੀਆ ਭਾਜੀ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਉਹਨਾਂ ਨੇ ਬੜੀ ਵਡਮੁੱਲੀ ਜਿਹੜੀ ਜਾਣਕਾਰੀ ਆਪਣੇ ਨਾਲ ਜਿਹੜੀ ਉਹ ਸਾਂਝੀ ਕੀਤੀ ਆ। ਉਮੀਦ ਕਰਦੇ ਹਾਂ ਇਹ ਚੀਜ਼ ਜਿਹੜੀ ਉਹਨਾਂ ਦੀ ਸੁਣ ਕੇ ਹੋਰ ਵੀ ਬਹੁਤ ਸਾਰੇ ਲੋਕ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਉਹ ਪ੍ਰਾਪਤ ਹੋਈ ਹੋਊਗੀ। ਤੇ ਹਾਂ, ਹੁਣ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਜਿਹੜਾ ਸਮੇਟਦੇ ਹਾਂ, ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ